ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 27 ਮਈ ਦਿਨ ਸ਼ੁੱਕਰਵਾਰ ਤੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਸੋ ਉਸ ਦੇ ਬਾਰੇ ਜਾਣਕਾਰੀ ਲਈ ਵੀ ਜ਼ਰੂਰ ਕਾਲ ਕਰੋ 408-272-2500 4082722500 ਦੇ ਉੱਤੇ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਮਿੰਟੂ ਜੀ। ਸੁਣਵਾਈ ਨਾ ਹੋਣ ਤੋਂ ਸਤੇ ਬਜ਼ੁਰਗ ਨੇ BDPO ਦਫ਼ਤਰ ਦੇ ਵਿੱਚ ਆਤਮਦਾਹ ਕੀਤਾ। ਇਹ ਬੜੀ ਦੁਖਦਾਈ ਖਬਰ ਹੈ ਜੀ ਕੋਟ ਈਸੇ ਖਾਨ ਤੋਂ। ਔਰ ਜਿਸ ਨੇ ਆਤਮਦਾਹ ਕੀਤਾ ਵਾ ਉਹ ਇੱਕ ਲੱਤ ਤੋਂ ਆ ਰਹੀ ਸੀ, ਯਾਨੀ ਇੱਕ ਲੱਤ ਉਹਦੀ ਹੈ ਨਹੀਂ ਸੀਗੀ, ਅੰਗਹੀਣ ਸੀ। ਮਜਬੂਰ ਇੰਨਾ ਹੋ ਗਿਆ ਕਿ ਉਹਦੀ ਗਲੀ ਦੇ ਵਿੱਚ ਕਿਸੇ ਨੇ ਛੱਤ ਪਾ ਲਈ, ਕਬਜ਼ਾ ਕਰ ਲਿਆ। ਗੇੜੇ ਖਾਦੇ ਪੰਚਾਇਤਾਂ ਕੋਲ ਵੀ, ਅਫਸਰਾਂ ਕੋਲ ਵੀ, ਕਿਸੇ ਨੇ ਉਹਦੀ ਕੋਈ ਸੁਣਵਾਈ ਨਹੀਂ ਕੀਤੀ। ਅੰਤ ਦੇ ਵਿੱਚ ਉਹ ਇੱਥੇ BDPO ਆਇਆ, BDPO ਦਫ਼ਤਰ ਆਇਆ, ਉਹਦੇ ਕੋਲ ਦਰਖਾਸਤ ਕੀਤੀ, ਫਰਿਆਦ ਕੀਤੀ। ਉੱਥੋਂ ਵੀ ਕੁਝ ਹਾਸਲ ਨਹੀਂ ਹੋਇਆ ਤੇ ਅੱਕ ਕੇ ਫਿਰ ਉਹਨੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਅੱਗ ਲਾ ਲਈ ਹੈ। ਔਰ ਅੱਗ ਲੱਗੀ ਤੋਂ ਬਾਅਦ ਜਦੋਂ 60-70% ਉਹਦਾ ਜਿਸਮ ਹੈ ਜਿਹੜਾ ਉਹ ਜਲ ਗਿਆ। ਉਹ ਪੀੜਾ ਜਿਹੜੀ ਕਿ ਮੇਰੇ ਹਿਸਾਬ ਨਾਲ ਅਸਹਿ ਪੀੜ ਹੈ, ਉਹ ਸਹਿਣਯੋਗ ਪੀੜ ਨਹੀਂ ਹੁੰਦੀ ਉਸ ਸਮੇਂ ਜੋ ਸੜੇ ਬੰਦੇ ਦੀ। ਤਾਂ ਉਸ ਪੀੜ ਦੇ ਦਰਮਿਆਨ ਵੀ ਉਹ ਆਪਣੇ ਨਾਲ ਹੋਈ ਬੇਇਨਸਾਫੀ ਦਾ ਹੀ ਪ੍ਰਗਟਾਵਾ ਕਰਦਾ ਰਿਹਾ। ਯਾਨੀ ਮਰਨ ਲੱਗਿਆ ਉਹਦੇ ਲਬਾਂ ਤੇ ਜਿਹੜਾ ਮਲਾਲ ਸੀ ਉਹ ਇਹ ਸੀ ਕਿ ਉਹਨੂੰ ਜਿਉਂਦੇ ਜੀ ਇਨਸਾਫ ਨਹੀਂ ਮਿਲਿਆ। ਔਰ ਇਹ ਤਸਵੀਰ ਹੈ ਕਿ ਉਹਦਾ ਇੱਕ ਛੋਟਾ ਜਿਹਾ, ਪਤਾ ਨਹੀਂ ਕਿਉਂਕਿ 60 ਸਾਲ ਦਾ ਸੀ, ਪਤਾ ਨਹੀਂ ਉਹਦਾ ਮੁੰਡਾ ਹੈ ਜਾਂ ਪੋਤਰਾ ਹੈ, ਉਹਦੀ ਗੋਦ 'ਚ ਪਿਆ ਤਸਵੀਰ ਦੇ ਵਿੱਚ। ਔਰ ਸਾਰਾ ਮਾਸ ਉਹਦਾ ਜਿਹੜਾ ਆ ਉਹਦੇ ਸਰੀਰ ਤੋਂ ਅਲੱਗ ਹੋ ਚੁੱਕਾ, ਸੜ ਕੇ ਥੋੜਾ ਸਹਿਕਦਾ। ਜਿਹੜੀ ਉਹ ਫੋਟੋ, ਅੰਤਲੀ ਫੋਟੋ ਅਖਬਾਰ ਦੇ ਵਿੱਚ ਛਾਇਆ ਹੋਈ, ਉਹ ਸਾਫ਼ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੀ ਮੌਤ ਜਿਹੜੀ ਮਿਲੀ। ਔਰ ਸਿਰਫ ਇਸ ਕਰਕੇ ਮਿਲੀ ਹੈ ਕਿ ਇਨਸਾਫ ਜਿਹੜਾ ਇਸ ਤੰਤਰ ਨੇ ਉਸ ਬਜ਼ੁਰਗ ਨੂੰ ਨਹੀਂ ਦਿੱਤਾ। ਕੋਟ ਈਸੇ ਖਾਂ ਦੇ ਇਹ ਜਿਹੜੇ ਸੀਗੇ ਕਰਤਾਰ ਸਿੰਘ ਪੁੱਤਰ ਜੀਤ ਸਿੰਘ ਸੀ ਇਹਨਾਂ ਦਾ ਨਾਂ, ਜਿਨ੍ਹਾਂ ਨੇ ਆਤਮਦਾਹ ਕੀਤਾ ਹੈ। ਔਰ ਸਪਸ਼ਟ ਤੌਰ ਤੇ ਉਹਨੇ ਨਾਂ ਲਿਆ ਕਿ ਜਿਹੜਾ ਕਾਂਗਰਸੀ ਲੀਡਰ ਹੈ ਕਾਕਾ ਲੋਹਗੜ੍ਹ, ਉਹਨੇ ਦੂਜੀ ਧਿਰ ਦੀ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਤੇ ਉਸੇ ਸਿਫਾਰਿਸ਼ ਤੇ ਚੱਲਦਿਆਂ ਹੀ ਉਹਦੀ ਸੁਣਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਇੱਕ ਤੁਹਾਨੂੰ ਯਾਦ ਹੋਏਗਾ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇੱਕ ਬਜ਼ੁਰਗ ਨੇ ਆਤਮ ਹੱਤਿਆ ਕਰ ਲਈ ਸੀਗੀ, ਬਿਲਕੁਲ SDM ਦੇ ਦਫ਼ਤਰ ਦੇ ਸਾਹਮਣੇ। ਉਸ ਬਜ਼ੁਰਗ ਨੇ ਵੀ ਆਤਮ ਹੱਤਿਆ ਇਸ ਕਰਕੇ ਕੀਤੀ ਸੀ ਕਿਉਂਕਿ ਉਹਨੂੰ ਪੈਨਸ਼ਨ ਨਹੀਂ ਸੀ ਮਿਲ ਰਹੀ, ਬੁਢਾਪਾ ਪੈਨਸ਼ਨ। ਵਾਰ-ਵਾਰ ਗੇੜੇ ਖਾ ਰਿਹਾ ਸੀ, ਵਾਰ-ਵਾਰ ਗੇੜੇ ਖਾ ਰਿਹਾ ਸੀ। ਅੰਤ ਉੱਥੇ ਉਹਨੇ ਅੱਗ ਲਾ ਲਈ ਆਪਣੇ ਆਪ ਨੂੰ। ਪਰ ਬਾਅਦ ਦੇ ਵਿੱਚ ਇੱਕ ਇੰਟਰਵਿਊ 'ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਤੇ ਸ਼ਰਾਬੀ ਕਬਾਬੀ ਬੰਦਾ ਸੀ, ਮਰ ਗਿਆ ਤੇ ਕੀ ਹੋਇਆ, ਸਗੋਂ ਚੰਗਾ ਹੋਇਆ, ਉਹਦੇ ਘਰਦਿਆਂ ਨੂੰ ਕੋਈ 2-4 ਲੱਖ ਰੁਪਈਆ ਮਿਲ ਜੂਗਾ। ਇਹ ਸਾਡੇ ਹਾਕਮਾਂ ਦੀ ਸੰਵੇਦਨਾ ਹੈ। ਔਰ ਮੇਰੇ ਖਿਆਲ ਦੇ ਨਾਲ ਜਿਵੇਂ ਇੱਕ ਉਹ ਬਜ਼ੁਰਗ ਹੈ ਕਪੂਰਥਲੇ ਵਾਲਾ, ਉਹ ਵੀ ਸੜ ਕੇ ਤਪ ਕੇ ਮੌਤ ਨੂੰ ਗਲ ਲਾ ਗਿਆ। ਤੇ ਇਹ ਜਿਹੜੇ ਅੱਜ ਮਰੇ ਨੇ ਆਪਣੇ ਆਪ ਨੂੰ, ਜਿਨ੍ਹਾਂ ਨੇ ਖਤਮ ਕੀਤਾ ਵਾ, ਉਹ ਕਰਤਾਰ ਸਿੰਘ ਹੋਰੀ, ਇਹ ਵੀ ਇੱਕ ਤਰ੍ਹਾਂ ਨਾਲ ਜੇ ਇਹਨਾਂ ਨੂੰ ਦੇਖੀਏ ਤੇ ਇਹ ਪ੍ਰਸ਼ਾਸਕੀ ਕਤਲ ਨੇ, ਯਾਨੀ ਸਿਸਟਮ ਵੱਲੋਂ ਕਤਲ ਕੀਤੇ ਗਏ ਆ ਦੋਵੇਂ। ਇਹਨਾਂ ਨੂੰ ਆਪਾਂ ਰੂਪ ਚਾਹੇ ਖੁਦਕੁਸ਼ੀਆਂ ਦਾ ਦਿਆਂਗੇ, ਨਾ ਚਾਹੇ ਇਹਨਾਂ ਨੂੰ ਆਤਮਦਾਹ ਦਾ ਦਿਆਂਗੇ, ਕੁਛ ਵੀ ਕਹਿ ਲਾਂਗੇ, ਪਰ ਇਹ ਅਸਲ ਦੇ ਵਿੱਚ ਪ੍ਰਸ਼ਾਸਕੀ ਕਤਲ ਨੇ। ਔਰ ਜਿੱਥੇ ਪ੍ਰਸ਼ਾਸਕੀ ਕਤਲ ਹੋਣ ਤਾਂ ਉੱਥੇ ਜਿਹੜਾ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਬੰਦਾ ਜਿਹੜਾ ਉਹ ਇਨਸਾਫ ਦੀ ਉਮੀਦ ਤਾਂ ਕਰ ਸਕਦਾ, ਇਨਸਾਫ ਲੈ ਨਹੀਂ ਸਕਦਾ। ਪਰ ਇਹ ਜ਼ਰੂਰੀ ਹੈ ਕਿ ਜੇ ਕੋਈ ਮਾੜਾ ਮੋਟਾ ਸਰਕਾਰ ਦੇ ਵਿੱਚ ਕਣ ਕੰਡਾ ਬਾਕੀ ਹੈ, ਇਹ ਜਿਹੜੇ ਪ੍ਰਸ਼ਾਸਕੀ ਕਤਲ ਹੋ ਰਿਹਾ, ਇਹਨਾਂ ਦੇ ਜ਼ਿੰਮੇਵਾਰ ਕਾਤਲਾਂ ਨੂੰ ਸਜ਼ਾ ਦੇਣ, ਘੱਟੋ ਘੱਟ ਇਹਨਾਂ ਤੇ ਕੋਈ ਵਿਭਾਗੀ ਕਾਰਵਾਈ ਤਾਂ ਕਰਨ ਕਿ ਇਹਨਾਂ ਲੋਕਾਂ ਤੋਂ ਦੁਖੀ ਹੋਏ ਮਜ਼ਲੂਮ ਹੈ ਜਿਹੜੇ ਉਹ ਆਪਣੀ ਜ਼ਿੰਦਗੀ ਖਤਮ ਕਰ ਰਹੇ ਹੈ।
ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ, ਪੰਜਾਬ 'ਚ ਆਇਆ ਹੁਣ ਮਕਾਨ ਘੁਟਾਲੇ ਦਾ ਭੂਤ। ਇਹ ਡਾਕਟਰ ਧਰਮਵੀਰ ਗਾਂਧੀ ਨੇ ਜੀ, ਉਹਨਾਂ ਨੇ ਖੁਲਾਸਾ ਕੀਤਾ। ਡਾਕਟਰ ਧਰਮਵੀਰ ਗਾਂਧੀ ਇੱਕ ਇਸ ਤਰ੍ਹਾਂ ਦੀ ਵਿਰੋਧੀ ਧਿਰ ਹੈ ਜਿਹਦੇ ਤੇ ਹੁਕਮਰਾਨ ਧਿਰ ਵੀ ਯਕੀਨ ਕਰਦੀ ਹੈ। ਜੀ ਇਹਨਾਂ ਕੋ ਭਰੋਸਾ ਹੈ ਉਹਨਾਂ ਦੀ ਸਿਆਸਤ ਤੇ ਕਿ ਜਿਹੜੇ ਰੂਲ ਕਰਦੇ ਆ ਉਹ ਵੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਤੇ ਯਕੀਨ ਕਰਦੇ ਆ ਕਿ ਡਾਕਟਰ ਧਰਮਵੀਰ ਗਾਂਧੀ ਫਜ਼ੂਲ ਦੀ ਵਾਹਿਯਾਤ ਰਾਜਨੀਤੀ ਨਹੀਂ ਕਰਦੇ। ਜੋ ਕਰਦੇ ਆ ਹਿੱਕ ਠੋਕ ਕੇ ਕਰਦੇ ਆ ਤੇ ਤੱਥਾਂ ਦੇ ਆਧਾਰ ਤੇ ਕਰਦੇ ਆ। ਹੁਣ ਜਿਹੜਾ ਇਹਨਾਂ ਨੇ ਅੱਜ ਨਵਾਂ ਖੁਲਾਸਾ ਕੀਤਾ ਉਹ ਇਹ ਆ ਕਿ ਕਹਿੰਦੇ ਕਿ 2008 ਦੇ ਵਿੱਚ EWS ਯਾਨੀ ਆਰਥਿਕ ਤੌਰ ਤੇ ਪਛੜੇ ਲੋਕਾਂ ਦੇ ਲਈ ਘਰ ਜਿਹੜੀ ਇਹ ਸਕੀਮ ਸੀ ਉਹ ਲਿਆਂਦੀ ਗਈ। ਉਹਦੇ ਤਹਿਤ ਜਿਹੜੇ ਸੀ ਹਜ਼ਾਰਾਂ ਘਰ, ਲੱਖਾਂ ਘਰ ਇਹ ਮਨਜ਼ੂਰ ਹੋਏ ਔਰ ਖਾਸ ਤੌਰ ਤੇ ਉਹ ਬਣਨੇ ਸਨ ਮੋਹਾਲੀ, ਖਰੜ, ਜੋ ਲਾਗੇ ਇਹ ਗਮਾਡਾ ਦੇ ਅਧੀਨ। ਔਰ ਗਮਾਡਾ ਜਿਹੜੀ ਉਹਦੇ ਚੇਅਰਮੈਨ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ। ਇਹਨਾਂ ਨੇ ਦੋਸ਼ ਲਾਇਆ ਕਿ ਉਸ ਸਕੀਮ ਤਹਿਤ ਆਏ ਜਿਹੜੇ ਮਕਾਨ ਸਨ ਉਹਦੇ ਵਿੱਚੋਂ ਬਹੁਤੇ ਮਕਾਨ ਹੈ ਜਿਹੜੇ ਉਹ ਗਮਾਡਾ ਨੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸਰਕਾਰ ਨੇ ਔਰ ਇੱਕ ਅਨਿਲ ਜੋਸ਼ੀ, ਇਹ ਜਿਨ੍ਹਾਂ ਦੇ ਅਧੀਨ ਇਹ ਮਹਿਕਮੇ ਆਉਂਦੇ ਆ। ਤਾਂ ਉਹਨਾਂ ਨੇ ਕਿਹਾ ਕਿ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਲੋੜਵੰਦ ਸੀ ਉਹਨਾਂ ਨੂੰ ਲਾਂਭੇ ਕਰਕੇ ਇਹ ਮਕਾਨ ਜਿਹੜੇ ਸੀਗੇ ਉਹ ਹੇਰ-ਫੇਰ ਕਰਕੇ ਜਰਨਲ ਵਰਗ ਦੇ ਲੋਕ ਹੈ, ਜਿਹੜੇ ਸਰਮਾਏਦਾਰ ਲੋਕ ਆ, ਉਹਨਾਂ ਨੂੰ ਵੇਚ ਦਿੱਤੇ, ਰਜਿਸਟਰੀਆਂ ਕਰਾ ਦਿੱਤੀਆਂ। ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਇਹਦੀਆਂ ਪਰਤਾਂ ਖੁੱਲ ਰਹੀਆਂ ਨੇ ਤਾਂ ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਹੋਰ ਸਕੀਮ ਕੱਢ ਦਿੱਤੀ। 13,000 ਮਕਾਨਾਂ ਦਾ ਜਿਹੜਾ ਆ ਉਹ ਇਸ਼ਤਿਹਾਰ ਦੇ ਦਿੱਤਾ ਕਿ ਅਸੀਂ ਇਸ ਸਕੀਮ ਦੇ ਤਹਿਤ ਕਰ ਦੇ ਰਹੇ ਹਾਂ। ਜਿਹੜੀ ਉਹਨਾਂ ਨੇ ਇਸ਼ਤਿਹਾਰ ਦੇ ਕੇ ਸਕੀਮ ਜਾਰੀ ਕਰ ਦਿੱਤੀ। ਉਹ ਕਹਿੰਦੇ ਕਿ ਉਸ ਘੁਟਾਲੇ ਤੇ ਪਰਦਾ ਪਾਉਣ ਲਈ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ, ਡਾਕਟਰ ਧਰਮਵੀਰ ਗਾਂਧੀ ਸੰਸਦੀ ਕਮੇਟੀ ਕੋਲੇ ਮੁੱਦਾ ਲੈ ਕੇ ਸਰਵੇਸ਼ ਕੌਸ਼ਲ ਨੂੰ ਉੱਥੇ ਕਮੇਟੀ ਨੇ ਸੱਦ ਲਿਆ, ਜਿਹੜੇ ਇੱਥੇ ਦੇ ਮੁੱਖ ਸਕੱਤਰ ਹੈ ਸੂਬੇ ਦੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਰਤਾਂ ਜਿਹੜੀਆਂ ਖੁੱਲ ਰਹੀਆਂ ਤੇ ਉਹਨਾਂ ਨੇ ਨਾਲ ਇੱਕ ਪੈਰਲਰ ਸਕੀਮ ਚਾਲੂ ਕਰਕੇ ਜ਼ਮੀਨ ਲੈ ਕੇ ਉੱਥੇ ਕੁਝ ਕੰਪਨੀਆਂ ਤੋਂ, ਜਿਹੜੀਆਂ ਕੰਪਨੀਆਂ ਨੇ ਇਹ ਹੇਰ-ਫੇਰ ਕਰਕੇ ਅੱਗੇ ਦਲਾਲੀ ਕਰਕੇ ਮਕਾਨ ਵੇਚੇ ਸਨ, ਤਾਂ ਉਹਨਾਂ ਕੰਪਨੀਆਂ ਤੋਂ ਜ਼ਮੀਨ ਲੈ ਕੇ ਉੱਥੇ 13,000 ਘਰ ਬਣਾ ਕੇ ਇਹ ਕਹਤਾ ਜੀ ਕਿ ਤੁਸੀਂ ਲੋੜਵੰਦ ਹੈ ਜਿਹੜੇ ਉੱਥੇ ਅਰਜ਼ੀਆਂ ਦੇ ਸਕਦੇ ਹੋ। ਪਰ ਜਿਨ੍ਹਾਂ ਨੂੰ ਅਰਜ਼ੀਆਂ ਲਈਆਂ ਜਾ ਰਹੀਆਂ ਜਿਨ੍ਹਾਂ ਤੋਂ, ਉਹਨਾਂ ਨੂੰ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ, ਜੋ ਸ਼ੱਕ ਪ੍ਰਗਟ ਕਰਦੀਆਂ। ਉਹ ਤੀਜੀ ਗੱਲ ਕਿ ਇਹ ਦੂਜੀ ਸਕੀਮ ਇਹ ਹੋਗੀ, ਪਹਿਲੀ ਸਕੀਮ ਜਿਹੜੀ ਆਰਥਿਕ ਤੌਰ ਤੇ ਪਛੜਿਆਂ ਵਾਲੀ। ਹੁਣ ਤੀਜੀ ਸਕੀਮ ਜਿਹੜੀ ਨਰਿੰਦਰ ਮੋਦੀ ਦੀ ਆਈ ਹੈ ਕਿ ਸਭ ਕਾ ਘਰ, ਉਸ ਸਕੀਮ ਤਹਿਤ ਪੰਜਾਬ ਸਰਕਾਰ ਨੇ ਗੁਰਦਾਸਪੁਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਯੋਜਨਾ ਤਹਿਤ 9 ਲੱਖ ਰੁਪਏ ਦੇ ਹਿਸਾਬ ਨਾਲ ਉਹ ਜਿਹੜੇ ਸਿਕਿਉਰਿਟੀ ਬੌਂਡ ਭਰਵਾਉਣੇ ਸ਼ੁਰੂ ਕਰ ਦਿੱਤੇ। ਹੁਣ ਸਬਕਾ ਘਰ ਜੇ 9 ਲੱਖ ਦੇ ਵਿੱਚ ਗੁਰਦਾਸਪੁਰ ਵਰਗੇ ਸ਼ਹਿਰ ਦੇ ਵਿੱਚ ਭਰਾਇਆ ਜਾ ਰਿਹਾ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹ ਗੜਬੜ ਚਾਲਾ ਹੈ। ਪਰ ਇਹ ਮੁੱਦਾ ਬਹੁਤ ਗੰਭੀਰ ਆ ਜੋ ਨਿਕਲਿਆ। ਦੱਸਦੇ ਕਿ ਹਜ਼ਾਰਾਂ ਕਰੋੜ ਦਾ ਇਹਦੇ 'ਚ ਹੇਰ-ਫੇਰ ਹੋਇਆ ਜਿਹੜੇ 2008 ਦੀ ਸਕੀਮ ਤਹਿਤ ਘਰ ਆਏ ਸਨ, ਕਿਉਂਕਿ ਘਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਲੱਖਾਂ ਦੇ ਵਿੱਚ ਆ, ਜਿਹੜੇ ਹੇਰ-ਫੇਰ ਨਾਲ ਅੱਗੇ ਤੋਰ ਦਿੱਤੇ ਗਏ। ਹੁਣ ਸਵਾਲ ਇਹੀ ਉੱਠਦਾ ਜੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਚੇਅਰਮੈਨੀ ਵਾਲੀ ਗਮਾਡਾ ਅਥਾਰਟੀ ਉਹਦੇ ਵਿੱਚ ਇਹੋ ਜਿਹਾ ਸਭ ਕੁਛ ਹੋ ਜਾਂਦਾ, ਖੁਲਾਸਾ ਜਿਹੜਾ ਸਾਹਮਣੇ ਆ ਜਾਂਦਾ, ਤੇ ਬੜੀ ਚਿੰਤਾ ਵਾਲੀ ਗੱਲ ਆ, ਕਿਉਂਕਿ ਉਂਗਲੀ ਸਿੱਧੀ ਤੇ ਸਿੱਧੀ ਮੁੱਖ ਮੰਤਰੀ ਵੱਲ ਉੱਠ ਰਹੀ ਆ। ਤਾਂ ਇਹਨਾਂ ਨੂੰ ਫੌਰੀ ਤੌਰ ਤੇ ਕਹਿ ਦੇਣਾ ਚਾਹੀਦਾ ਕਿ ਜਿੱਥੋਂ ਵੀ ਡਾਕਟਰ ਧਰਮਵੀਰ ਗਾਂਧੀ ਸੰਤੁਸ਼ਟ ਹੁੰਦੇ ਆ ਉਹ ਜਾਂਚ ਕਰਵਾ ਲੈਣ। ਤਾਂ ਇਹਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ। ਪਰ ਇੱਕ ਦਿਲਚਸਪ ਤੱਥ ਹੋਰ ਨਿਕਲ ਕੇ ਆ ਰਿਹਾ ਸਾਹਮਣੇ ਕਿ ਜਿਨ੍ਹਾਂ ਨੇ ਘੁਟਾਲਾ ਸਾਹਮਣੇ ਲਿਆਂਦਾ, ਸਤਨਾਮ ਸਿੰਘ ਦਊ ਜਿਹੜੇ ਆ, ਉਹਨਾਂ ਨੇ ਘੁਟਾਲਾ ਕੱਢ ਕੇ ਲਿਆਂਦਾ ਤੇ ਉਹ ਦੱਸਦੇ ਆ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਸਨ। ਹਾਲੇ ਕਿਉਂਕਿ ਉਸ ਪਾਰਟੀ ਦਾ ਨਾਮ ਨਹੀਂ ਆਪਾਂ ਲੈ ਰਹੇ ਕਿਉਂਕਿ ਪੁਸ਼ਟ ਨਹੀਂ ਹੋਈਆਂ ਗੱਲਾਂ, ਪੁਸ਼ਟੀ ਨਹੀਂ ਹੋਈ, ਪਰ ਦੱਸਦੇ ਆ ਕਿ ਉਸ ਪਾਰਟੀ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਇਸ ਘੁਟਾਲੇ ਮੁਤਲਕ, ਜਦ ਕਿ ਉਹ ਪਾਰਟੀ ਜਿਹੜੀ ਹੈ ਇਮਾਨਦਾਰੀ ਦਾ ਬੜਾ ਢੰਡੋਰਾ ਪਿੱਟ ਰਹੀ ਹੈ। ਤੇ ਦੱਸਦੇ ਆ ਕਿ ਉਸ ਪਾਰਟੀ ਨੇ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ। ਉਹਨੇ ਹਾਰ ਕੇ ਡਾਕਟਰ ਧਰਮਵੀਰ ਗਾਂਧੀ ਜੋ ਸ਼ੁਰੂ ਤੋਂ ਇਸ ਲੜਾਈ 'ਚ ਉਹਦਾ ਸਾਥ ਦੇ ਰਿਹਾ ਸੀ, ਫਿਰ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਨਾਲ ਸੱਦ ਕੇ ਉਹ ਪ੍ਰੈਸ ਕਾਨਫਰੰਸ ਕੀਤੀ ਹੈ। ਤੇ ਜੇ ਇਹ ਗੱਲ ਸਹੀ ਹੋ ਜਾਂਦੀ ਹੈ, ਪੁਸ਼ਟੀ ਹੋ ਜਾਂਦੀ ਇਸ ਚੀਜ਼ ਦੀ, ਤਾਂ ਫਿਰ ਉਹ ਪਾਰਟੀ ਵੀ ਸਵਾਲਾਂ ਦੇ ਘੇਰੇ 'ਚ ਆ ਜਾਏਗੀ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਨ ਦਿੱਤੀ ਉਸ ਬੰਦੇ ਨੂੰ। ਬਿਲਕੁਲ ਜੀ, ਬਿਲਕੁਲ ਜੀ। ਅਗਲੀ ਗੱਲ ਕਰਦੇ ਹਾਂ, ਅਕਾਲੀਆਂ ਦੀ ਵੋਟਾਂ ਲੈਣ ਦੀ ਕਵਾਇਦ ਹੁਣ ਸ਼੍ਰੋਮਣੀ ਕਮੇਟੀ ਨੂੰ ਪਵੇਗੀ ਮਹਿਜ 4 ਕਰੋੜ 'ਚ।
ਵੈਸੇ ਤੁਮਕੇ ਦੇ ਨਾਲ ਗਾਗਰ ਭਰਦੀ ਹੈ ਜੀ, ਗਾਗਰ ਨਾਲ ਹੀ ਸਾਗਰ, ਇਦਾਂ ਹੀ ਭਰ ਜਾਣੀ ਹੈ। ਪਰ ਅਸਲ ਦੇ ਵਿੱਚ ਜਿਹੜਾ ਸਵਾਲ ਆ ਉਹ ਇਸ ਚੀਜ਼ ਦਾ ਆ ਕਿ ਦੇਖੋ, ਮੁੱਖ ਮੰਤਰੀ ਆ, ਉਪ ਮੁੱਖ ਮੰਤਰੀ ਆ ਜਾਂ ਸਰਕਾਰ ਹੈ, ਜਦੋਂ ਪ੍ਰੋਟੋਕਾਲ ਦੇ ਅਧੀਨ ਉਹ ਕੋਈ ਐਲਾਨ ਕਰਦੇ ਆ ਕਿ ਅਸੀਂ ਆਹ ਚੀਜ਼ ਬਣਾਵਾਂਗੇ, ਤਾਂ ਉਹ ਚੀਜ਼ ਸਰਕਾਰੀ ਖਜ਼ਾਨੇ ਚੋਂ ਬਣਨੀ ਚਾਹੀਦੀ। ਪਰ ਐਲਾਨ ਇਹ ਕਰਨ ਕਿ ਭਾਈ ਸਰਕਾਰ ਆ ਕੁਝ ਕਰ ਰਹੀ ਹੈ ਤੇ ਆ ਕੇ ਉਹ ਕਮੇਟੀ ਨੂੰ ਕਹਿ ਦੇਣ ਕਿ ਫਲਾਣੀ ਥਾਂ ਤੇ ਅਸੀਂ ਐਲਾਨ ਕਰ ਰਹੇ, ਉੱਥੇ ਨੀਂਹ ਪੱਥਰ ਰੱਖੇ ਆ, ਜੋ ਜਿੰਨੇ ਲੱਗਦੇ ਲਾ ਦਿਓ, ਤੇ ਫਿਰ ਗੱਲ ਜਿਹੜੀ ਉਹ ਚਰਚਾ ਤਾਂ ਉਹ ਬਣੇਗੀ। ਇਹ ਹੋਇਆ ਇਸੇ ਤਰ੍ਹਾਂ ਹੀ ਹੈ ਜੀ ਕਿ ਖੁਰਾਲਗੜ੍ਹ ਦੇ ਵਿੱਚ ਜਦੋਂ ਪਿੱਛੇ ਜੇ ਭਗਤ ਰਵਿਦਾਸ ਜੀ ਹੋਰਾਂ ਦਾ ਮਨਾਇਆ ਗਿਆ ਸੀ ਦਿਹਾੜਾ, ਤੇ ਉੱਥੇ ਇਹ ਐਲਾਨ ਕਰਕੇ ਆਏ ਸਨ ਕਿ ਭਗਤ ਰਵਿਦਾਸ ਜੀ ਦੀ ਯਾਦਗਾਰ ਬਣਾਈ ਜਾਵੇਗੀ। ਉਹ ਚੰਗੀ ਗੱਲ ਆ, ਬਹੁਤ ਮਹਾਨ ਸ਼ਖਸੀਅਤ ਨੇ ਭਗਤ ਰਵਿਦਾਸ। ਮੇਰੇ ਖਿਆਲ ਦੇ ਨਾਲ ਰੂੜੀਵਾਦੀ ਦੌਰ ਦੇ ਵਿੱਚ ਉਹ ਪਹਿਲੇ ਸ਼ਖਸ ਸਨ ਜਿਨ੍ਹਾਂ ਛੂਆ-ਛੂਤ ਔਰ ਜਾਤ ਪਾਤ ਦਾ ਵਿਰੋਧ ਕੀਤਾ ਸ਼ਬਦ ਦੇ ਜ਼ਰੀਏ, ਆਪਣੀਆਂ ਦਲੀਲਾਂ ਦੇ ਜ਼ਰੀਏ। ਤਾਂ ਉਹਨਾਂ ਦੀ ਯਾਦਗਾਰ ਚਾਹੇ 2 ਕਰੋੜ ਦੀ ਹੋਵੇ, ਚਾਹੇ 200 ਕਰੋੜ ਦੀ ਹੋਵੇ, ਕੋਈ ਵਿਰੋਧ ਨਹੀਂ ਕਰੇਗਾ। ਪਰ ਉੱਥੇ ਇਹ ਪਿਓ ਪੁੱਤਰ ਐਲਾਨ ਕਰਕੇ ਆਏ ਆ। ਹੁਣ ਉਹ ਖੁਰਾਲਗੜ੍ਹ ਦੀ ਜਿਹੜੀ ਯਾਦਗਾਰ ਆ, ਉਹਦਾ ਪੈਸਾ ਜਿਹੜਾ ਉਹ ਕਮੇਟੀ ਦੇ ਗੋਲਕ ਚ ਦਿੱਤਾ ਜਾ ਰਿਹਾ, ਜਿਹਦਾ ਕਿ ਇੱਕ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਰਕਾਰੀ ਖਜ਼ਾਨੇ ਚੋਂ ਜੇ 2 ਕਰੋੜ ਰੁਪਈਆ ਵੀ ਨਹੀਂ ਨਿਕਲ ਸਕਦਾ ਕਿਸੇ ਭਗਤ ਦੀ ਯਾਦਗਾਰ ਲਈ, ਤੇ ਫਿਰ ਸਰਕਾਰ ਹੈ ਜਿਹੜੀ ਸਵਾਲਾਂ 'ਚ ਘਿਰੇਗੀ। ਇਸੇ ਤਰ੍ਹਾਂ ਇੱਕ ਹੋਰ ਤੱਥ ਸਾਹਮਣੇ ਆ ਰਿਹਾ ਕਿ ਦਿੱਲੀ ਦੀ ਕਮੇਟੀ ਨੂੰ ਵੀ ਇਹ ਕਹਿੰਦੇ ਆ ਕਿ ਥੋੜੀ ਜਿਹੀ ਲੋੜ ਪੈ ਗਈ ਹੈ ਮਾਇਆ ਦੀ, ਉਹਨਾਂ ਨੇ ਵੀ 2 ਕਰੋੜ ਮੰਗਿਆ ਇਹਨਾਂ ਤੋਂ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਕਿ ਕਮੇਟੀਆਂ ਨੂੰ ਵੀ ਇਸ ਤਰ੍ਹਾਂ ਲੋੜ ਪੈ ਜਾਂਦੀ ਹੈ। ਘਰਾਂ ਦੇ ਵਿੱਚ ਤਾਂ ਸੁਣਿਆ ਕਿ ਕਿਸੇ ਦੀ ਸਬਜ਼ੀ ਥੁੜ ਗਈ ਤੇ ਕੱਦ ਤੋਂ ਆਵਾਜ਼ ਮਾਰ ਲਈ ਕਿ ਭਾਈ ਕੌਲੀ ਕੋ ਸਬਜ਼ੀ ਦਿਆ ਜੇ। ਕਮੇਟੀਆਂ ਵੀ ਇਸ ਤਰ੍ਹਾਂ ਕਰਨ ਲੱਗ ਪਈਆਂ ਕਿ ਸਾਡੀ ਗੋਲਕ ਘਟ ਗਈ ਹੈ ਜੀ, ਦਿਓ ਇੱਧਰੋਂ। ਇਹ ਪਤਾ ਨਹੀਂ ਹੁਣ ਕਿ ਵਾਪਸ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਵਾਪਸ ਵੀ ਹੋ ਜਾਣਗੇ, ਕੋਈ ਇਸ ਤਰ੍ਹਾਂ ਦਾ ਹੋਇਆ ਕਿ ਨਹੀਂ ਹੋਇਆ। ਪਰ ਹਾਲ ਫਿਲਹਾਲ ਜਿਹੜੀਆਂ ਇਹ ਖਬਰਾਂ ਆ ਰਹੀਆਂ, ਜਿੱਦਾਂ ਟਰਸਟ ਵਾਲਾ ਮਾਮਲਾ ਸੀਗਾ ਕਿ ਬਾਦਲ ਪਰਿਵਾਰ ਦੀ ਰਹਿਨੁਮਾਈ ਹੇਠ ਚੱਲਦਾ ਜਿਹੜਾ ਮੀਰੀ ਪੀਰੀ ਟਰਸਟ ਆ ਹਰਿਆਣੇ ਦੇ ਵਿੱਚ, ਉਹਦੇ ਲਈ ਬਜਟ ਚੋਂ ਪੈਸਾ ਚਲਾ ਗਿਆ, ਜਦਕਿ ਉਹ ਲੀਜ਼ ਤੇ ਲਈ ਹੋਈ ਪਹਿਲੀ ਉਹਦੇ ਤੇ ਟਰਸਟ ਬਣਿਆ ਤੇ ਟਰਸਟ ਲਈ ਬਜਟ ਦੇ ਵਿੱਚੋਂ ਪੈਸਾ ਚਲਾ ਗਿਆ। ਹੁਣ ਯਾਦਗਾਰ ਵਾਲਾ ਮਾਮਲਾ ਕਿ ਐਲਾਨ ਇਹਨਾਂ ਨੇ ਕੀਤਾ, ਕਦੇ ਗਊ ਯਾਦਗਾਰ ਜਿਹੜੀ ਆ ਗਊਆਂ ਦੀ ਯਾਦਗਾਰ ਬਣਾਉਣ ਤੁਰ ਪੈਂਦੇ, ਕਦੇ ਕਿਸੇ ਦੀ, ਜਿਨ੍ਹਾਂ ਦੀ ਮਰਜ਼ੀ ਬਣਾਉਣ, ਚੰਗੀ ਗੱਲ ਹੈ, ਯਾਦਗਾਰ ਬਣਾਉਣ, ਹਰੇਕ ਦੀ ਬਣਾਉਣ। ਪਰ ਉਹਦੇ ਲਈ ਐਲਾਨ ਕਰਦੇ ਵਕਤ ਜਾਂ ਤੇ ਕਹਿ ਦੇਣ ਕਿ ਜੀ ਕਮੇਟੀ ਵੱਲੋਂ ਕਮੇਟੀ ਬਣਾਏਗੀ, ਅਸੀਂ ਕਮੇਟੀ ਨੂੰ ਦਰਖਾਸਤ ਕਰਦੇ ਹਾਂ ਕਿ ਕਮੇਟੀ ਬਣਾਵੇ। ਜੇ ਇਹ ਐਲਾਨ ਕਰਦੇ ਕਿ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਤੇ ਫਿਰ ਉੱਥੇ ਐਲਾਨ ਕਰਕੇ ਜੇ ਫਿਰ ਟੈਲੀਫੋਨ ਮੱਕੜ ਨੂੰ ਕਰਨਾ ਤੇ ਫਿਰ ਬਹੁਤ ਗਲਤ ਗੱਲ ਹੈ ਜੀ। ਅਗਲੇ ਗੱਲ ਵੱਲ ਆਪਾਂ ਜੇ ਵਧੀਏ ਵੀ ਪੰਜਾਬ ਸਿਹਤ ਮੰਤਰਾਲੇ ਨੇ ਬ੍ਰੈਡ ਤੇ ਪਾਣੀ ਦੇ ਸੈਂਪਲ ਭਰਨ ਦੇ ਆਦੇਸ਼ ਦਿੱਤੇ। ਦੇਖੋ ਜੀ, ਸਾਡਾ ਇੱਕ ਦੋਸਤ ਆ ਤੇ ਉਹ ਜਿੱਦਣ ਬ੍ਰੈਡਾਂ ਵਾਲੀ ਗੱਲ ਚੱਲੀ, ਉਹ ਕਹਿੰਦਾ ਕਿ ਹੁਣ ਤੁਸੀਂ ਦੇਖਿਓ, ਕਹਿੰਦਾ ਬ੍ਰੈਡਾਂ ਤੇ ਕੈਂਸਰ ਦਾ ਰੌਲਾ ਪੈ ਗਿਆ, ਹੁਣ ਝੱਟ ਦੇ ਵਿੱਚ ਪਤੰਜਲੀ ਵਾਲਿਆਂ ਨੇ ਕੈਂਸਰ ਵਿਰੋਧੀ ਬ੍ਰੈਡ ਕੱਢ ਦੇਣਾ। ਤੇ ਉਦਾਂ ਹੀ ਸ਼ੱਕ ਪੈਂਦਾ ਹੈ ਕਿ ਜਿਵੇਂ ਪਾਣੀ ਦੇ ਸੈਂਪਲ ਹੈ, ਸਰੋਂ ਦੇ ਤੇਲ ਦੇ ਸੈਂਪਲ ਭਰਨੇ ਸ਼ੁਰੂ ਹੋ ਗਏ, ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਬਾਬੇ ਦਾ ਬੋਤਲਬੰਦ ਪਾਣੀ ਵੀ ਆਇਆ ਲਓ। ਇਹ ਵੀ ਹੋ ਸਕਦਾ ਕਿ ਸਰੋਂ ਵਾਲੇ ਦੇ ਤੇਲ ਤੇ ਪੀਪੇ ਤੇ ਵੀ ਕਿਸੇ ਨਾ ਕਿਸੇ ਪੁੱਠੇ ਸਿੱਧੇ ਬਾਬੇ ਦੀ ਫੋਟੋ ਲੱਗੀ ਹੋਵੇ ਕਿ ਸਰੋਂ ਦਾ ਤੇਲ ਵੀ ਆ ਗਿਆ। ਔਰ ਮਸ਼ਹੂਰੀ ਵੀ ਉਹਨਾਂ ਦੀ ਇਸੇ ਤਰ੍ਹਾਂ ਦੀ ਹੋਏਗੀ ਕਿ ਜਿਵੇਂ ਪਾਣੀ ਹੈ ਜਿਹੜਾ ਪਾਣੀ ਦਾ, ਉਹ ਕਹਿਣਗੇ ਕਿ ਪਾਣੀ ਕਾਹਦਾ ਜੀ, ਇਹ ਸੰਜੀਵਨੀ ਬੂਟੀ ਦਾ ਅਰਕ ਹੈ, ਇੱਕ ਵਾਰੀ ਪੀ ਲਓ ਤੇ ਤੁਹਾਡੀ ਉਮਰਾਂ ਵੱਧ ਜਾਏਗੀ। ਤੇ ਤੇਲ ਦੇ ਬਾਰੇ ਇਹ ਮਸ਼ਹੂਰੀ ਕਰਨਗੇ ਉਹ ਬਾਬੇ ਭਗਵੇਂ ਲੀੜਿਆਂ ਵਾਲੇ, ਉਹ ਕਹਿਣਗੇ ਜੀ ਤੇਲ ਜਿਹੜੀ ਆ ਉਹ ਸਿਰ 'ਚ ਮਾਂ ਲਾਏਗੀ ਤੇ ਥਿੰਦਾ ਜਿਹੜਾ ਪੁੱਤ ਦੇ ਹੋ ਜਾ ਕਰੇਗਾ। ਇਹੋ ਜਿਹੀਆਂ ਮਸ਼ਹੂਰੀਆਂ ਵੀ ਆ ਸਕਦੀਆਂ। ਪਰ ਇਹ ਜਿਹੜਾ ਉੱਠ ਰਿਹਾ ਹੈ ਸਿਹਤ ਮੰਤਰੀ ਵੱਲੋਂ ਇਹ ਮੁੱਦਾ, ਤਾਂ ਇਹ ਸ਼ੱਕ ਦੇ ਘੇਰੇ 'ਚ। ਦੇਖੋ, ਇਹ ਬੋਤਲਬੰਦ ਪਾਣੀ ਨੂੰ ਕਹਿ ਰਿਹਾ ਕਿ ਜਿਹੜਾ ਤੁਸੀਂ ਬੋਤਲਬੰਦ ਪਾਣੀ ਪੀਂਦੇ ਹੋ ਇਹ ਸੁਰੱਖਿਅਤ ਨਹੀਂ ਹੈ। ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਬੋਤਲ ਤੇ FSSAI ਨੇ ਮੋਹਰ ਲਾਈ ਹੈ, ISI ਨੇ ਪ੍ਰਮਾਣਿਤ ਕੀਤਾ, ਤੁਹਾਡੇ ਸਰਕਾਰ ਦੇ ਹਿੱਸਾ ਜਿਹੜਾ, ਤੁਹਾਡੀਆਂ ਸਰਕਾਰ ਦੀਆਂ ਜਿਹੜੀਆਂ ਅਥਾਰਟੀਜ਼ ਨੇ, ਜੇ ਉਹਨਾਂ ਨੇ ਪ੍ਰਮਾਣਿਤ ਕੀਤਾ ਤੇ ਫਿਰ ਤੁਹਾਡੇ ਦੋਵਾਂ ਚੋਂ ਇੱਕ ਝੂਠਾ ਹੈ। ਉਹ ਝੂਠਾ ਕੌਣ ਹੈ? ਜਾਂ ਤੇ ਤੁਹਾਡਾ ਦਾਵਾ ਜਾਂ ਉਹ ਜਿਹੜੇ ਪ੍ਰਮਾਣਿਤ ਕਰਦੇ ਉਹ ਅੱਖਾਂ ਤੇ ਪੱਟੀ ਬੰਨ ਕੇ ਕਰੀ ਜਾਂਦੇ। ਦੋਵਾਂ ਚੋਂ ਇੱਕ ਤੇ ਫਿਰ ਹੈ ਹੀ ਹੈ ਨਾ।
ਕਿ ਤੁਹਾਡੀਆਂ ਅਥਾਰਟੀਆਂ ਵੱਲੋਂ ਪ੍ਰਮਾਣਿਤ ਕੀਤਾ ਪਾਣੀ ਲੋਕੀ ਜੇ ਪੀਂਦੇ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਭਾਈ ਪਾਣੀ ਹੈ ਜਿਹੜਾ ਮਾੜਾ, ਸੰਭਲ ਕੇ ਪੀਓ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਦੂਜੀ ਗੱਲ, ਸਰੋਂ ਦੇ ਤੇਲ ਦੇ ਵਿੱਚ ਜੇ ਮਿਲਾਵਟ ਆ, ਤੇ ਸਰੋਂ ਦਾ ਤੇਲ ਦਾ ਉਤਪਾਦ ਬਾਹਰਲੇ ਮੁਲਕ 'ਚ ਨਹੀਂ ਹੁੰਦਾ। ਸਰੋਂ ਦੇ ਤੇਲ ਦਾ ਉਤਪਾਦ ਹੈ ਜਿਹੜਾ ਸਾਡੇ ਪੰਜਾਬ 'ਚ ਹੁੰਦਾ ਹੈ, ਜਾਂ ਸਾਡੇ ਜਿਹੜੇ ਗੁਆਂਢੀ ਰਾਜ ਹੈ ਰਾਜਸਥਾਨ। ਹਾਲਾਂਕਿ ਰਾਜਸਥਾਨ ਦੇ ਵਿੱਚ ਇੰਨਾ ਜ਼ਿਆਦਾ ਹੇਰ-ਫੇਰ ਨਹੀਂ ਹੈਗਾ, ਉਹ ਥੋੜੇ ਜਿਹੇ ਲੋਕ ਇਮਾਨਦਾਰ ਹੈ, ਮੈਨੂੰ ਨਹੀਂ ਲੱਗਦਾ ਉਹ ਕਰਦੇ ਹੋਣਗੇ। ਜੇ ਕਰਦੇ ਹੋਣਗੇ ਤੇ ਸਾਡੇ ਇੱਥੋਂ ਦੇ ਲੋਕ ਮਿਲਾਵਟ ਕਰਦੇ ਆ, ਤੇ ਫਿਰ ਮਿਲਾਵਟ ਰੋਕਣਾ ਕੰਮ ਕਿਹਦਾ? ਸੈਂਪਲ ਭਰ ਕੇ ਤੁਸੀਂ ਲੋਕਾਂ ਨੂੰ ਡਰਾਉਣ ਡਏ ਜੇ, ਪਰ ਉਹ ਰੋਕਣਾ ਕਿਹਦਾ ਕੰਮ ਹੈ? ਮੇਰੇ ਖਿਆਲ ਦੇ ਨਾਲ ਜੋ ਇਹ ਕੀਤਾ ਜਾ ਰਿਹਾ ਜੀ, ਜਿਸ ਤਰੀਕੇ ਦੇ ਨਾਲ ਪਾਣੀ ਪਲਿਊਟ ਕੀਤਾ ਗਿਆ, ਜਿਸ ਤਰੀਕੇ ਨਾਲ ਪਾਣੀ ਜਿਹੜਾ ਵਿਅਰਥ ਵਹਾਉਣ ਦਾ ਇੱਕ ਖੁੱਲਾ ਡੁੱਲਾ ਮਾਹੌਲ ਦਿੱਤਾ ਗਿਆ, ਸਾਰਾ ਕੁਝ ਦਿੱਤਾ ਗਿਆ, ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ, ਕਿਉਂਕਿ ਹਾਲੇ ਬਹੁਤ ਘੱਟ, ਬਹੁਤ ਚੰਦ ਹਿੱਸਾ ਆ ਜਿਹੜਾ ਬੋਤਲਬੰਦ ਪਾਣੀ ਪੀਂਦਾ। ਬਹੁਤ ਸਾਰੀ ਆਬਾਦੀ ਹੈ ਪੰਜਾਬ ਦੀ ਜਿਹੜੀ ਉਹ ਨੈਚੁਰਲੀ ਪਾਣੀ ਜਿਹੜਾ ਹੈ ਨੈਚੁਰਲੀ ਰਿਸੋਰਸਿਸ ਦਾ ਪਾਣੀ ਹੈ ਉਹ ਹੀ ਪੀਂਦਾ। ਉਹ ਆਬਾਦੀ ਦਾ ਵੱਡਾ ਹਿੱਸਾ ਉਸ ਪਾਣੀ ਤੇ ਹੀ ਨਿਰਭਰ ਹੈ। ਤਾਂ ਮੇਰੇ ਖਿਆਲ ਦੇ ਨਾਲ ਹੌਲੀ ਹੌਲੀ ਇਹ ਬਾਜ਼ਾਰ ਵੀ ਇੱਧਰ ਖੋਲ੍ਹਿਆ ਜਾ ਰਿਹਾ ਕਿ ਪਾਣੀ ਦਾ ਕਾਰੋਬਾਰ ਹੈ ਜਿਹੜਾ ਉਹਦਾ ਘੇਰਾ ਹੋਰ ਵੀ ਮੋਕਲਾ ਕੀਤਾ ਜਾਵੇ। ਜੇਕਰ ਸਿਹਤ ਦੀ ਚਿੰਤਾ ਹੁੰਦੀ ਸਰਦਾਰ ਸਾਹਿਬ, ਤੇ ਇਹ ਜੈਣੀ ਸਾਹਿਬ ਨੂੰ ਇਹ ਜਿਹੜੇ 2 ਪਿੰਡ ਇਹਨਾਂ ਦੇ ਨੇੜੇ ਜਿੱਥੇ ਕੇਜਰੀਵਾਲ ਗਿਆ ਸੀ ਉਹ ਨਾ ਦਿਸ ਪੈਂਦੇ, ਜਾਂ ਇਹਨਾਂ ਨੂੰ ਉਹ ਪਿੰਡ ਨਾ ਦਿਸ ਪੈਂਦੇ ਜਿਨ੍ਹਾਂ ਦੇ ਵਿੱਚ ਜਿਹੜੇ ਦਲਿਤ ਹੈ ਉਹ ਪਾਣੀ ਪੀਂਦੇ, ਉਸ ਨਲਕੇ ਦਾ ਪਾਣੀ ਪੀਂਦੇ ਆ ਜਿਹਦੇ ਤੋਂ ਕੁਝ ਫੁੱਟ ਦੀ ਦੂਰੀ ਤੇ ਜਿਹੜਾ ਟਾਇਲਟ ਹੁੰਦਾ, ਖੂਹੀ ਵਾਲਾ ਟਾਇਲਟ ਹੁੰਦਾ, ਉਹ ਮੌਜੂਦ ਹੈ, ਉਹ ਪਾਣੀ ਪੀਂਦੇ ਆ। ਇਹਨਾਂ ਨੂੰ ਉਹ ਨਾ ਦਿਸਦੇ, ਇਹਨਾਂ ਨੂੰ ਦਿਸਦੇ ਆ ਤੇ ਕਾਰੋਬਾਰ ਦਿਸਦੇ ਆ ਵੱਡਿਆਂ ਦੇ। ਜੇ ਸਿਹਤ ਦਿਸਦੀ ਹੁੰਦੀ ਤੇ ਜਿਹੜਾ ਉਹੀ ਪਾਣੀ ਹੈ ਨਾ ਹਿਮਾਚਲ ਦੇ ਵਿੱਚ ਉਹ ਅੰਮ੍ਰਿਤ ਹੈ, ਤੇ ਜਿਵੇਂ ਉਹ ਪੰਜਾਬ ਦੇ ਵਿੱਚ ਡਿੱਗਦਾ ਜ਼ਹਿਰੀ ਹੋ ਜਾਂਦਾ, ਉਹਨੂੰ ਸੰਭਾਲ ਲੈਂਦੇ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਆਪ ਨੇ ਪੰਜਾਬ ਸਰਕਾਰ ਨੂੰ ਫੇਰ ਘੇਰਿਆ, ਅਨਾਜ ਵੰਡ 'ਚ ਘੁਟਾਲੇ ਦੇ ਦੋਸ਼ ਲਾਏ। ਆਮ ਆਦਮੀ ਪਾਰਟੀ ਅਨਾਜ ਘੁਟਾਲੇ ਦੇ ਮਾਮਲੇ 'ਚ ਇੰਝ ਲੱਗਦਾ ਜਿਵੇਂ ਹੱਥ ਧੋ ਕੇ ਪਿੱਛੇ ਪੈ ਗਈ ਇਹਨਾਂ ਦੇ। ਕਦੇ ਕੋਈ ਮੁੱਦਾ, ਕਦੇ ਕੋਈ ਮੁੱਦਾ, ਪਰ ਹੁਣ ਐਤਕੀ ਇਹਨਾਂ ਨੇ ਅਨਾਜ ਵੰਡ ਪ੍ਰਣਾਲੀ ਦਾ ਮੁੱਦਾ ਚੁੱਕਿਆ। ਔਰ ਜਿਹੜੇ ਅਮਨ ਅਰੋੜਾ ਨੇ, ਕਾਂਗਰਸੀ, ਸਾਬਕਾ ਕਾਂਗਰਸੀ ਸਨ, ਹੁਣ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਨੇਤਾ ਨੇ, ਉਹਨਾਂ ਨੇ ਤੱਥਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਵੰਡ ਪ੍ਰਣਾਲੀ 'ਚ ਬਹੁਤ ਜ਼ਿਆਦਾ ਗੜਬੜੀਆਂ। ਹੁਣ ਉਹਨਾਂ ਨੇ ਇੱਕ ਮਿਸਾਲ ਦਿੱਤੀ ਹੈ ਜੀ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਦੀ, ਔਰ ਦਿਲਚਸਪ ਹੈ ਔਰ ਸੁਣਨ ਵਾਲੀ ਹੈ। ਉਹਨਾਂ ਨੇ ਕਿਹਾ ਕਿ ਉੱਥੇ ਇੱਕ ਡੀਪੂ ਹੈ ਔਰ ਉਹਦੀ ਲੜੀ ਨੰਬਰ 21 'ਚ ਲਾਭਪਾਤਰੀਆਂ ਦਾ ਨਾਂ ਆ ਉਹ ਹੈ ਵੀ ਸਨ ਆਫ ਐਸ। ਅੱਗੇ ਉਹਨਾਂ ਨੇ ਕਿਹਾ ਕਿ ਇੱਕ ਲੜੀ ਨੰਬਰ 45 'ਚ ਨਾਂ ਹੈ ਏ ਪੁੱਤਰੀ ਏ, ਯਾਨੀ ਏ ਜਿਹੜੀ ਡਾਟਰ ਆਫ ਏ। ਔਰ ਅੱਗੇ ਫਿਰ ਉਹਨਾਂ ਨੇ ਕਿਹਾ ਹੈ ਕਿ ਇਸੇ ਡੀਪੂ ਤਹਿਤ 243 ਰਾਸ਼ਨ ਕਾਰਡ ਆ, ਜਿਨ੍ਹਾਂ ਦੇ ਵਿੱਚੋਂ 100 ਲਾਭਪਾਤਰੀਆਂ ਦੇ ਨਾਂ ਦੇ ਅੱਗੇ ਸਿਰਫ ਉਹਨਾਂ ਦੇ ਇੱਕ ਅੱਖਰ ਨੂੰ ਨਾਮਕਰਨ ਕੀਤਾ ਗਿਆ, ਯਾਨੀ ਇੱਕ ਅੱਖਰ ਹੀ ਉਕਰਿਆ ਹੋਇਆ, ਜਿਵੇਂ ਕਿਸੇ ਦਾ ਬੀ, ਕਿਸੇ ਦਾ ਸੀ। ਉਦਾਹਰਨ ਜੇ ਮੈਂ ਦੇ ਦਿਆਂ, ਏ ਸਨ ਆਫ ਡੀ, ਬੀ ਡਾਟਰ ਆਫ ਐਸ, ਇਸ ਤਰੀਕੇ ਦਾ ਨਾਮ ਹੈ। ਹੁਣ ਜੇ ਇਹ ਸਹੀ ਹੈ, ਸੱਚ ਹੈ, ਤੇ ਫਿਰ ਤੇ ਕਿਸੇ ਸਬੂਤ ਦੀ ਲੋੜ ਹੀ ਨਹੀਂ ਜੀ। ਕੁਛ ਹੋਰ ਸਾਨੂੰ ਸੋਚਣ ਵਿਚਾਰਨ ਦੀ ਲੋੜ ਹੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਹ ਲੁੱਟ ਕੀਤੀ ਜਾ ਰਹੀ ਹੈ, ਕਿ ਨਾਂ ਸਹੀ, ਨਾਂ ਪੂਰੇ ਨਾਂ ਲਿਖਣ ਲਈ ਵੀ ਟਾਈਮ ਨਹੀਂ ਉਹਨਾਂ ਕੋਲ, ਕਿ ਉਹ ਨਾਂ ਦਾ ਇੱਕ ਅੱਖਰ ਹੀ ਲਿਖਦੇ ਆ, ਇੱਕ ਅੱਗੋਂ ਇੱਕ ਪਿੱਛੋਂ ਚੁੱਕ ਪਈ ਲਾਭਪਾਤਰੀ ਬਣਾ ਦਿੱਤਾ। ਹੁਣ ਇਹਨਾਂ ਦੇ ਨਾਮ ਤੇ ਜਿਹੜੇ ਫਰਜ਼ੀ ਨਾਂ ਆ ਉਹ ਰਾਸ਼ਨ ਕੌਣ ਲੈ ਜਾ ਰਿਹਾ? ਸੋਚਣ ਵਾਲੀ ਗੱਲ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਸਕੀਮ ਸੀ ਜਿਹਨੇ 2012 ਚ ਇਹਨਾਂ ਨੂੰ ਗੱਦੀ ਦਿੱਤੀ, ਉਹ ਸਕੀਮ ਐਤਕੀ ਸ਼ੁਰੂ ਦੇ ਵਿੱਚ ਹੀ ਲੜਖੜਾ ਗਈ ਸੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿੰਗਾ ਹੋ ਗਿਆ ਸੀ, ਉਹਨੇ ਕਿਹਾ ਸੀ ਕਿ ਬਹੁਤ ਵੱਡੇ ਪੱਧਰ ਤੇ ਹੈ ਜਿਹੜੇ ਇਹ ਕਾਰਡ ਆ ਉਹ ਗਲਤ ਬਣੇ ਹੋਇਆ। ਇਹਨਾਂ ਨੇ ਜਾਂਚ ਕਰਵਾਈ, ਡੀਸੀਆਂ ਨੂੰ ਇਹਨਾਂ ਨੇ ਹੁਕਮ ਚਾੜ ਦਿੱਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ, ਤੇ ਉਸ ਸਮੇਂ 13-14 ਲੱਖ ਕਾਰਡ ਜਿਹੜੇ ਫਾਲਸ ਪਾਏ ਗਏ ਸੀ। ਪਰ ਹੋਇਆ ਕਿ ਜਿਹੜੇ ਸਰਪੰਚ ਸੀ ਉਹਨਾਂ ਨੂੰ ਲੋਕ ਪੈ ਗਏ ਕਿ ਸਾਡੇ ਕਾਰਡ ਤਾਂ ਘਟਾਤੇ, ਕਿਉਂਕਿ ਦੇਖੋ ਜਿਨ੍ਹਾਂ ਨੂੰ ਮੰਗ ਕੇ ਖਾਣ ਦੀ ਆਦਤ ਪੈ ਜੇ ਨਾ, ਖਰਾਬ ਤੇ ਜਿਹੜੇ ਪਲਣ ਲੱਗ ਪੈਣ, ਉਹ ਹਲਵਾ ਕੇ ਰੋਟੀ ਨਹੀਂ ਖਾ ਸਕਦੇ। ਫਿਰ ਜਿਨ੍ਹਾਂ ਨੂੰ ਮੁਫਤ ਦੀ ਦਾਲ ਜਿਹੜੀ ਅਨਾਜ ਵੱਜੇ, ਉਹਨਾਂ ਨੇ ਜਦੋਂ ਕਾਰਡ ਕੱਟੇ ਗਏ ਤੇ ਉਹਨਾਂ ਨੇ ਸਰਪੰਚਾਂ ਨੂੰ ਸਾਫ਼ ਹੀ ਕਹਿ ਦਿੱਤਾ ਕਿ ਜੇ ਐਤਕੀ ਵੋਟਾਂ ਲੈਣਾ ਹੈ ਤੁਹਾਡੀਆਂ ਖੁੱਚਾਂ ਕੁੱਟਾਂਗੇ।
ਉਹਨਾਂ ਨੇ ਕਹਾ ਜਥੇਦਾਰਾਂ ਨੂੰ ਕਹਿਤਾ ਕਿ ਭਾਈ ਅਸੀਂ ਨਹੀਂ ਜਾਣਾ ਇਹਨਾਂ ਦੇ ਘਰਾਂ 'ਚ, ਤੁਸੀਂ ਆਪ ਹੀ ਜਾ ਕੇ ਵੋਟਾਂ ਲੈ ਲਿਓ ਸਿੱਧੀਆਂ ਐਤਕੀ ਜੀ। ਤੇ ਜਥੇਦਾਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ। ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਅੜ ਗਏ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਾਹਮਣੇ ਕਿ ਇਹ ਕਾਰਡ ਹੈ ਜਿਹੜੇ ਇਹ ਕੱਟੇ ਨਹੀਂ ਜਾਣਗੇ, ਦੁਬਾਰਾ ਲਾਏ ਜਾਣਗੇ। ਔਰ ਦੁਬਾਰਾ ਕੀ ਲਾਉਣੇ ਸੀ, ਉਹ ਦੁਬਾਰਾ ਲੱਗੇ ਹੀ ਲੱਗੇ। ਤੇ ਆ ਪਿੱਛੇ ਜੇ ਬਿਆਨ ਆਇਆ ਪ੍ਰਕਾਸ਼ ਸਿੰਘ ਬਾਦਲ ਤੱਕ ਕਿ ਅਸੀਂ 8 ਲੱਖ ਕਾਰਡ ਹੈ ਜਿਹੜੇ ਉਹ ਨਵੇਂ ਬਣਾ ਰਹੇ ਹਾਂ, ਯਾਨੀ 2 ਕਰੋੜ 72 ਲੱਖ ਆਬਾਦੀ ਸੀ, ਇਹਨਾਂ ਨੇ 1 ਕਰੋੜ 40 ਲੱਖ ਹੈ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਵਾੜਤਾ ਜੀ। ਸਾਰੇ ਗਰੀਬ ਬਣਾਤੇ ਥੋੜੇ ਜਿਹੇ ਨੂੰ ਛੱਡ ਕੇ। ਹੁਣ ਇਹ ਦੇਖੋ ਇਸ ਧੜੱਲੇ ਨਾਲ ਜਿਹੜੇ ਕਾਰਡ ਬਣੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਸਾਰੀ ਸਕੀਮ ਜਿਹੜੀ ਪਾਰਦਰਸ਼ੀ ਹੋਏਗੀ, ਕਿਉਂਕਿ ਦੇਖੋ ਇੱਕ ਵਾਰੀ ਕਾਰਡ ਕੱਟਦੇ ਨੇ 14 ਲੱਖ ਕਾਰਡ ਥੋੜੇ ਨਹੀਂ ਹੁੰਦੇ, ਉਹ ਕਹਿੰਦੇ ਨੇ ਜੀ ਫਾਲਸ ਹੈ, ਤੇ ਫਿਰ ਉਹਨਾਂ ਨੂੰ ਬਰਾਬਰ ਗਿਣਤੀ ਕਰਕੇ ਅੱਗੋਂ 8 ਲੱਖ ਹੋਰ ਵਿੱਚ ਵਾੜਦੇ ਨੇ। ਇਸ ਦਾ ਆਪ ਹੀ ਸਮਝ ਲਓ ਕਿ ਨੀਲੇ ਕਾਰਡ ਨਹੀਂ ਸੀ, ਇਹ ਨੀਲੇ ਕਾਰਡ ਉਹਨਾਂ ਦੇ ਬਣ ਗਏ ਜਿਨ੍ਹਾਂ ਦੇ ਸਿਰਾਂ ਤੇ ਨੀਲੀਆਂ ਦਸਤਾਰਾਂ ਸੀ, ਭਾਵੇਂ ਉਹਨਾਂ ਦੇ ਘਰੇ 4-4 ਕਾਰਾਂ ਖੜੀਆਂ, ਉਹਨਾਂ ਨੂੰ ਗਰੀਬ ਬਣਾ ਦਿੱਤਾ ਕਿ ਸਿਰੇ ਦੇ ਗਰੀਬ ਹੈ ਜੀ, ਲੈ ਲਓ ਜਿੰਨਾ ਨਾਜ ਲਿਆ। ਬਿਲਕੁਲ ਜੀ। ਤੇ ਅੱਗੇ ਹਰਿਆਣਾ ਦੇ ਡੀਜੀਪੀ ਨੇ ਲੋਕਾਂ ਨੂੰ ਕੋਈ ਪੁੱਠੀ ਸਲਾਹ ਦੇ ਛੱਡੀ। ਪੁੱਠੀਆਂ ਰਹੁ ਰੀਤਾਂ ਵਾਲੇ ਪੁੱਠੇ ਇਸ ਜਿਹੜਾ ਸਿਆਸੀ ਕਲਚਰ ਦੇ ਵਿੱਚ ਅਫਸਰਸ਼ਾਹੀ ਹੈ ਨਾ ਜਿਹੜੀ ਜੀ, ਉਹਨਾਂ ਦੇ ਦਿਮਾਗ ਦੇ ਵੀ ਸਕਰੂਪ ਢਿੱਲੇ ਹੋਏ ਪਏ ਆ ਜੀ। ਇਹ ਡੀਜੀਪੀ ਸਾਹਿਬ ਨੇ, ਵੈਸੇ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਹੋਇਆ ਹੈ, ਇਹ ਡੀਜੀਪੀ KP ਸਿੰਘ ਨੇ ਹਰਿਆਣੇ ਦੇ। ਉਹ ਆਂਦੇ ਆ ਕਿ ਜੇਕਰ ਤੁਹਾਨੂੰ ਕੋਈ ਮਾਰੇ, ਤੁਹਾਡੇ ਤੇ ਕੋਈ ਹਮਲਾ ਕਰੇ ਜਾਂ ਤੁਹਾਡੀ ਕੋਈ ਧੀ ਭੈਣ ਨੂੰ ਕੋਈ ਛੇੜੇ ਤੇ ਉਹਨੂੰ ਤੁਸੀਂ ਭੜਕਾ ਦਿਓ, ਇਹ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ। ਇਹ ਡੀਜੀਪੀ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਘਰ ਨੂੰ, ਮਕਾਨ ਨੂੰ ਕੋਈ ਅੱਗ ਲਾਉਂਦਾ ਹੈ, ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਦੇ ਧੀ ਭੈਣ ਨਾਲ ਬਦਤਮੀਜ਼ੀ ਕਰਦਾ ਤੇ ਭਾਵੇਂ ਉਹਨੂੰ ਜਾਨੋਂ ਮਾਰ ਦਿਓ, ਕਾਨੂੰਨ ਤੁਹਾਨੂੰ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਹੁਣ ਵੇਖੋ ਕਾਨੂੰਨ ਜਿਹੜਾ ਹੈ ਆਤਮ ਰੱਖਿਆ ਦੀ ਇਜਾਜ਼ਤ ਦਿੰਦਾ ਹੈ, ਪਰ ਤੁਸੀਂ ਪਰਿਭਾਸ਼ਿਤ ਕਿਸ ਤਰੀਕੇ ਨਾਲ ਕਰ ਰਹੇ ਹੋ ਜੀ। ਤੁਸੀਂ ਤੇ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਜੀ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਕਰਨਾ ਜ਼ਰੂਰੀ ਹੈ। ਇਹ ਨਹੀਂ ਤੁਸੀਂ ਕਹਿ ਰਹੇ ਕਿ ਅਸੀਂ ਇਹ ਨੌਬਤ ਹੀ ਨਹੀਂ ਆਉਣ ਦਿੰਦੇ, ਸਾਡੀ ਫੋਰਸ ਇਸ ਤਰ੍ਹਾਂ ਦੀ ਅਸੀਂ ਬਣਾਵਾਂਗੇ, ਸਾਡਾ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਨੌਬਤ ਹੀ ਨਾ ਆਵੇ ਕਿ ਕੋਈ ਕਿਸੇ ਤੇ ਹਮਲਾ ਕਰੇ ਤੇ ਅੱਗੋਂ ਆਤਮ ਰੱਖਿਆ ਚ ਉਹ ਬੰਦਾ ਮਾਰੇ, ਇਹ ਨੌਬਤ ਹੀ ਨਾ ਆਵੇ। ਪਰ ਉਹ ਕਹਿ ਰਿਹਾ ਕਿ ਕਰ ਦਿਓ, ਭੜਕਾ ਦਿਓ। ਹੁਣ ਡੀਜੀਪੀ ਸਾਹਿਬ ਨੇ ਤਾਂ ਕਹਿਤਾ, ਮੰਨ ਲਓ ਕੱਲ ਨੂੰ ਕੋਈ ਤੁਰਿਆ ਜਾਂਦਾ, ਕੋਈ ਮਾਰ ਕੇ ਡਾਂਗ ਕਿਸੇ ਨੂੰ ਫੋੜ ਦੇਵੇ ਤੇ ਮੁੜ ਕੇ ਆਖੇ ਜੀ ਮੈਨੂੰ ਤੇ ਸ਼ੱਕ ਸੀਗਾ ਇਹ ਮੇਰੇ ਤੇ ਹਮਲਾ ਕਰਨ ਵਾਲਾ, ਮੈਂ ਆਤਮ ਰੱਖਿਆ ਚ ਪਹਿਲਾਂ ਇਹਨੂੰ ਮਾਰਤਾ। ਕੋਈ ਇਹ ਕਹਿ ਦੇਵੇ ਕਿ ਜੀ ਇਹ ਬੰਦਾ ਮੈਨੂੰ ਸ਼ੱਕ ਸੀਗਾ, ਮੈਨੂੰ ਕਿਸੇ ਨੇ ਦੱਸਿਆ ਸੀ ਇਹ ਮੈਨੂੰ ਮਾਰ ਸਕਦਾ ਤੇ ਆਤਮ ਰੱਖਿਆ ਚ ਪਹਿਲੇ ਮੈਂ ਇਹਦੇ ਘਰੇ ਜਾ ਕੇ ਇਹਨੂੰ ਮਾਰਤਾ, ਕਿਉਂਕਿ ਡੀਜੀਪੀ ਸਾਹਿਬ ਕਹਿੰਦੇ ਸੀ ਆਤਮ ਰੱਖਿਆ ਜ਼ਰੂਰੀ ਹੈ। ਸੋ ਇਹ ਠੀਕ ਆ ਕਿ ਆਤਮ ਰੱਖਿਆ ਦਾ ਤੁਹਾਨੂੰ ਸੰਵਿਧਾਨ ਅਧਿਕਾਰ ਦਿੰਦਾ ਹੈ, ਪਰ ਉਹਨੂੰ ਪਰਿਭਾਸ਼ਿਤ ਕਰਨ ਦਾ ਤਰੀਕਾ ਇਸ ਖਾਕੀ ਬਾਬੂ ਦਾ ਗਲਤ ਹੈ, ਜੋ ਆਪਾਂ ਸਹੀ ਨਹੀਂ ਠਹਿਰਾ ਸਕਦੇ। ਸੋ ਇਹਨਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਜੇ ਕਿਸੇ ਨੂੰ ਆਤਮ ਰੱਖਿਆ ਦੀ ਪਰਿਭਾਸ਼ਾ ਦੱਸਣੀ ਹੈ ਤਾਂ ਉਹਦਾ ਸਲੀਕਾ ਹੋਣਾ ਚਾਹੀਦਾ, ਉਹਦਾ ਤਰੀਕਾ ਹੋਣਾ ਚਾਹੀਦਾ। ਪਰ ਇਹ ਤਰੀਕਾ ਸਲੀਕਾ ਵੇਖ ਕੇ ਤੇ ਫਿਰ ਆਪਾਂ ਹਿਸਾਬ ਲਾ ਹੀ ਸਕਦੇ ਹਾਂ ਜੋ ਕੁਝ ਹਰਿਆਣੇ ਦੇ ਵਿੱਚ ਹੋਇਆ, ਉਹ ਡੀਜੀਪੀ ਇਹੀ ਸਨ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਫਿਰ ਜੇ ਡੀਜੀਪੀ ਸਾਹਿਬ ਖੁੱਲ ਇੱਥੇ ਦੇ ਰਹੇ ਆ ਕਿ ਚੱਕ ਦਿਓ ਫਟੇ, ਤੇ ਉੱਥੇ ਵੀ ਇਹਨਾਂ ਨੇ ਕਿਹਾ ਹੋਣਾ ਸਾਡਾ ਹੱਕ ਇੱਥੇ ਰੱਖ, ਚੱਕ ਦਿਓ ਜੀ, ਚੱਕ ਦਿਓ ਜੀ। ਰਵਨੀਤ ਬਿੱਟੂ ਦੀ ਅਗਵਾਈ 'ਚ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਤੇ ਹੋਇਆ ਲਾਠੀਚਾਰਜ। ਇਹ ਮਹਾਸ਼ੇ ਅੱਜ ਚੂੜੀਆਂ ਦੇਣ ਗਏ ਸਨ ਕਮਿਸ਼ਨਰ ਨੂੰ ਕਿ ਆਹ ਚੂੜੀਆਂ ਜੀ ਸਾਡੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੜਾ ਦਿਓ, ਪਰ ਰਾਹ ਦੇ ਵਿੱਚ ਹੀ ਇਹਨਾਂ ਦੀਆਂ ਆਪਦੀਆਂ ਚੂੜੀਆਂ ਕੱਸੀਆਂ ਗਈਆਂ। ਉੱਥੇ ਉਹਨਾਂ ਨੇ ਫੋਰਸ ਲਾ ਕੇ ਡੱਕ ਲਿਆ, ਬੈਰੀਕੇਡ ਕਰ ਲਿਆ ਇਹਨਾਂ ਨੂੰ। ਉਸ ਤੋਂ ਬਾਅਦ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਡਾਂਗਾਂ ਵੀ ਥੋੜੀਆਂ ਹਲਕੀਆਂ ਇਹਨਾਂ ਦੇ ਗਿੱਟਿਆਂ ਗੋਡਿਆਂ ਤੇ ਰੱਖੀਆਂ, ਕਾਫੀ ਕੁਝ ਹੋਇਆ। ਰਵਨੀਤ ਸਿੰਘ ਬਿੱਟੂ ਹੈ ਜਿਵੇਂ ਜਿਹੜੇ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਲੱਭ ਲੈਂਦੇ ਆ ਕਿ ਅਖਬਾਰਾਂ 'ਚ ਆਇਆ ਜਾਵੇ। ਪਿੱਛੇ ਜੇ ਚਿੱਟੀ ਮਛਰੀ ਨੇ ਜਦੋਂ ਹਾਹਾਕਾਰ ਮਚਾਇਆ ਤੇ ਇਹ ਜਿੰਦਰਾ ਲਾਉਣ ਆ ਗਏ ਬਠਿੰਡੇ ਸੈਕਟਰੀਏਟ ਨੂੰ, ਉੱਥੇ ਵੀ ਇਹ ਕੁਛ ਹੋਇਆ ਤਮਾਸ਼ਾ। ਉਲਟਾ ਇਹਨਾਂ ਨੇ ਪ੍ਰੈਸ ਕਾਨਫਰੰਸ ਜਦੋਂ ਕੀਤੀ ਉਹਦੇ 'ਚ ਆਪ ਹੀ ਘਿਰ ਗਏ, ਇੱਥੋਂ ਤੱਕ ਕਿ ਇਹਨਾਂ ਦੇ ਰਿਸ਼ਤੇਦਾਰ ਨੂੰ, ਇਸ ਹਲਕੇ ਦਾ ਹੀ ਸੀ, ਬਠਿੰਡੇ ਦੇ ਹਲਕੇ ਦਾ ਹੀ, ਉਹਨੂੰ ਮਾਫੀ ਮੰਗ ਕੇ ਪੱਤਰਕਾਰਾਂ ਤੋਂ ਜਾਨ ਛਡਾਉਣੀ ਪਈ ਕਿਉਂਕਿ ਇਹਨਾਂ ਨੇ ਬਹੁਤ ਉੱਥੇ ਵਾਹੀਆਤ ਗੱਲਾਂ ਕੀਤੀਆਂ ਸਨ। ਫਿਰ ਦੇਖੋ ਕਿ ਜਿਹੜੀ ਮਛਰੀ ਹੈ, ਚਿੱਟੀ ਮਛਰੀ ਹੈ, ਉਹਨੇ ਨੁਕਸਾਨ ਹੈ ਜਿਹੜਾ ਸਾਰੇ ਮਾਲਵੇ ਦਾ ਕੀਤਾ। ਤੁਸੀਂ ਇਕੱਲੇ ਬਠਿੰਡੇ ਦੇ ਵਿੱਚ ਹੀ ਉੱਥੇ ਹਾਹਾਕਾਰ ਕਰਕੇ ਉੱਥੋਂ ਖਬਰਾਂ ਲਾ ਕੇ ਮੁੜ ਗਏ, ਅੱਗੇ ਤੇ ਆਈ ਨਹੀਂ।
ਜਿੱਥੇ ਕਿਸਾਨ ਹੈ ਜਿਹੜੇ ਆਪਣੇ ਖੇਤਾਂ 'ਚ ਰੋ ਰਹੇ ਸੀ, ਪਿੱਟ ਰਹੇ ਸੀ, ਬਠਿੰਡੇ ਆਏ, ਉੱਥੋਂ ਚਲੇ ਗਏ। ਉਹੀ ਗੱਲ ਹੈ ਕਿ ਲੁਧਿਆਣੇ ਦੇ ਵਿੱਚ ਤੁਸੀਂ ਆਪਣਾ ਕਰ ਲਿਆ ਸ਼ਕਤੀ ਪ੍ਰਦਰਸ਼ਨ ਕਹਿ ਲਓ ਜਾਂ ਚੂੜੀਆਂ ਬਣਾਉਣ ਵਾਲਾ ਪ੍ਰੋਗਰਾਮ, ਜੋ ਮਰਜ਼ੀ ਕਰ ਲਓ, ਠੀਕ ਹੈ, ਕਰਕੇ ਤੁਸੀਂ ਕੰਮ ਨਿਬੇੜ ਲਿਆ। ਪਰ ਇਹ ਪ੍ਰਦਰਸ਼ਨ, ਧਰਨੇ ਪ੍ਰਦਰਸ਼ਨ, ਇਹ ਸਭ ਕੁਛ ਇਹ ਉਦੋਂ ਕਿਉਂ ਨਹੀਂ ਹੁੰਦਾ ਜਦੋਂ ਤੁਹਾਡੀ ਸਰਕਾਰ ਸੀ, ਜਦੋਂ ਰੋਜ਼ਾਨਾ ਹੀ ਕੋਈ ਨਾ ਕੋਈ ਰਫੜ ਪਿਆ ਰਹਿੰਦਾ ਸੀ ਤੁਹਾਡੀ ਸਰਕਾਰ ਦਾ। ਕਦੇ ਤੁਸੀਂ ਬੋਲੇ ਨਹੀਂ, ਕਦੇ ਤੁਸੀਂ ਜਿਹੜੇ ਦਿਨ ਲੰਘੇ ਆ ਇਹਨਾਂ ਸਾਲਾਂ ਦੇ, ਆਪਾਂ ਪਿੱਛੇ ਚਲੇ ਜਾਈਏ 1 ਸਾਲ ਤੋਂ ਪਿੱਛੇ, ਕਦੇ ਤੁਸੀਂ ਕੁਸਕੇ ਨਹੀਂ, ਸੂਬੇ ਦੇ ਵਿੱਚ ਕੁਛ ਵੀ ਹੋਈ ਗਿਆ, ਕਦੇ ਤੁਹਾਡਾ ਪਤਾ ਹੀ ਨਹੀਂ ਲੱਗਾ ਤੁਸੀਂ ਕਿੱਥੇ ਬੈਠੇ ਹੋ। ਸੋ ਹੁਣ ਜਦੋਂ ਵੋਟਾਂ ਆ ਗਈਆਂ, ਹੁਣ ਸਾਰੇ ਹੀ ਆਪਣੀ ਹੋਂਦ ਲਈ ਲੜ ਰਹੇ ਆ। ਪਰ ਠੀਕ ਆ ਕਿ ਇਹ ਜ਼ਰੂਰਤ ਹੈ ਸਿਆਸਤ ਦੀ ਵੀ, ਸਮੇਂ ਦੀ ਵੀ, ਸਾਰਿਆਂ ਦੀ ਜ਼ਰੂਰਤ ਹੈ। ਪਰ ਰਵਨੀਤ ਸਿੰਘ ਬਿੱਟੂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਹੋ, ਵਿਰੋਧੀ ਧਿਰ ਹੋ, ਤਾਂ ਤੁਹਾਡੇ ਜਿਹੜੇ ਰੋਲ ਬਣਦੇ ਆ, ਉਹ ਤੁਹਾਡੇ ਰੋਲ ਇਹ ਨਹੀਂ ਕਿ ਤੁਸੀਂ ਸਿਰਫ ਸੁਰਖੀਆਂ ਬਟੋਰਨ ਦਾ ਬਹਾਨਾ ਲੱਭਦੇ ਫਿਰੋ। ਤੁਸੀਂ ਜੋ ਕਰਨਾ ਹੈ ਉਹ ਕਰੋ। ਇਹ ਨਾ ਕਰੋ ਕਿ ਜਿਹੜੀ ਸਮੱਸਿਆ ਉਹ ਇੱਕ ਸ਼ਹਿਰ 'ਚ ਉੱਥੇ ਖਬਰਾਂ ਲਵਾਉਣ ਜੋਗੀ ਬਣਾ ਕੇ ਉੱਥੇ ਹੀ ਤੁਸੀਂ ਮੁੜ ਜਾਓ ਘਰਾਂ ਨੂੰ। ਇਹ ਜਿਹੜਾ ਰੋਲ ਨਿਭਾਉਣਾ ਸੀ ਤੁਸੀਂ, ਇਹ ਉਦੋਂ ਨਿਭਾਉਣਾ ਸੀ ਜਦੋਂ ਤੁਹਾਨੂੰ ਵਿਰੋਧੀ ਧਿਰ 'ਚ ਬਿਠਾਇਆ ਗਿਆ ਸੀ। ਹੁਣ ਤੇ ਜਿਹੜੀ ਇਹ ਸਾਖ ਦੀ ਲੜਾਈ ਹੈ, ਪਰ ਫਿਰ ਵੀ ਠੀਕ ਆ, ਘੱਟੋ ਘੱਟ ਇਹਨਾਂ ਨੂੰ ਯਾਦ ਤੇ ਆਇਆ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ 'ਚ ਮਟਕੇ ਚੌਂਕ 'ਚ ਕੀ ਹੁੰਦਾ ਸੀ। ਅੱਜ ਇਹਨਾਂ ਕੋਲ ਉਹਨਾਂ ਨੂੰ ਚੇਤਾ ਤਾਂ ਆ ਗਿਆ ਹੋਊਗਾ। ਬਿਲਕੁਲ ਬਿਲਕੁਲ ਜੀ। ਡੋਡਾ ਦੀ ਇੱਕ ਹੋਰ ਕੋਸ਼ਿਸ਼ ਬੇਕਾਰ, ਸੈਸ਼ਨ ਕੋਰਟ ਨੇ ਜ਼ਮਾਨਤ ਖਾਰਜ ਕੀਤੀ। ਡੋਡਾ ਰਹਿ ਗਿਆ ਜੀ ਜੇਲ੍ਹ ਜੋਗਾ, ਬਾਕੀ ਕੋਸ਼ਿਸ਼ਾਂ ਬੇਕਾਰ ਹੋ ਗਈਆਂ। ਇਹਨੇ ਬਥੇਰਾ ਭੱਜ ਨੱਠ ਲਿਆ, ਪਹਿਲਾਂ ਵੀ ਹਾਈ ਕੋਰਟ ਤੱਕ ਗਿਆ, ਜ਼ਮਾਨਤ ਖਾਰਜ ਹੋ ਗਈ। ਉਦੋਂ ਵੀ ਆਪਾਂ ਭਵਿੱਖਬਾਣੀ ਕੀਤੀ ਸੀਗੀ ਕਿ ਜ਼ਮਾਨਤ ਇਹਨੂੰ ਨਹੀਂ ਮਿਲਦੀ, ਔਰ ਹੁਣ ਸੈਸ਼ਨ ਕੋਰਟ ਦੇ ਵਿੱਚ ਦੁਬਾਰਾ ਫਿਰ ਹੇਠਲੇ ਅਦਾਲਤ ਦੇ ਵਿੱਚ ਆ ਕੇ ਇਹਨੇ ਦਰਖਾਸਤ ਕੀਤੀ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਉਹ ਨਾ ਮਨਜ਼ੂਰ ਕਰ ਦਿੱਤੀ ਹੈ। ਹੁਣ ਇਹਦੇ ਕੋਲ 2 ਆਪਸ਼ਨ ਹੈ, ਹਾਈ ਕੋਰਟ ਤੇ ਸੁਪਰੀਮ ਕੋਰਟ। ਪਰ ਅੱਗੇ ਜੇ ਦੇਖੀਏ ਤੇ ਛੁੱਟੀਆਂ ਜਿਹੜੀਆਂ ਚੜੀਆਂ ਹੋਈਆਂ, ਜਦੋਂ ਉਹਨੂੰ ਇਹ ਕਾਗਜ਼ ਪੱਤਰੀ ਤਿਆਰ ਕਰਕੇ ਹਾਈ ਕੋਰਟ 'ਚ ਜਾਏਗਾ, ਹਾਈ ਕੋਰਟ 'ਚ ਉਦੋਂ ਤੱਕ ਛੁੱਟੀਆਂ ਹੋ ਚੁੱਕੀਆਂ ਹੋਣਗੀਆਂ। 1.5-2 ਮਹੀਨਾ ਇਹ ਗਿਆ। ਜੇ ਹਾਈ ਕੋਰਟ 'ਚ ਜ਼ਮਾਨਤ ਨਹੀਂ ਹੁੰਦੀ, ਸੁਪਰੀਮ ਕੋਰਟ ਜਾਣਾ ਪਵੇਗਾ। ਮੰਨ ਕੇ ਚੱਲੋ ਕਿ 3-4 ਮਹੀਨੇ ਮੂੰਗੀ ਦੀ ਦਾਲ ਡੋਡਾ ਸਾਹਿਬ ਨੂੰ ਹਾਲੇ ਹੋਰ ਪੀਣੀ ਪਵੇਗੀ। ਜੀ ਜੀ। ਭਾਜਪਾ ਵਾਲੇ ਮੁੱਖ ਮੰਤਰੀ ਹੁਣਾਂ ਨੂੰ ਮਿਲੇ ਨੇ ਪੰਜਾਬ ਦੇ ਹਾਲਾਤਾਂ ਦੇ ਸਬੰਧ 'ਚ। ਇਹਨਾਂ ਨੇ ਕੱਲ ਕਿਹਾ ਸੀਗਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਕਿਉਂਕਿ ਹਾਲਾਤ ਖਰਾਬ ਹੋ ਗਏ ਆ। ਹਾਲਾਤ ਖਰਾਬ ਨਹੀਂ ਹੋਏ, ਹਾਲਾਤ ਤੁਹਾਡੇ ਜ਼ਿਆਦਾ ਖਰਾਬ ਹੋ ਗਏ ਪੰਜਾਬ ਦੇ ਨਾਲ। ਤਾਂ ਹੁਣ ਚੇਤਾ ਆਇਆ ਕਿ ਹਾਲਾਤ ਵਿਗੜ ਗਏ, ਹਾਲਾਤ ਇਹਨਾਂ ਦੇ ਆਪਦੇ ਖਰਾਬ ਹੋਈ ਜਾਂਦੇ ਆ। ਸੋ ਜਿਹੜਾ ਕਮਲ ਸ਼ਰਮਾ ਸੀ, ਉਹ ਤੇ ਕਮਾਈਆਂ ਕਰਕੇ ਤੇ ਆਪਦੇ ਘਰ ਨੂੰ ਚਲਾ ਗਿਆ। ਜੋ ਕਮਾਈਆਂ ਉਹਨੇ ਕਰਨੀਆਂ ਸੀ ਇਹਨਾਂ ਲਈ ਕਰਕੇ ਉਹ ਗਿਆ ਚਲਾ। ਹੁਣ ਵਿਜੇ ਸਾਂਪਲਾ ਨੂੰ ਪਤਾ ਕਿ ਹੋਰ 7-8 ਮਹੀਨਿਆਂ ਨੂੰ ਇਲੈਕਸ਼ਨ ਹੈ। ਜੇ ਸਾਡੇ 'ਚ ਇਹ ਹਾਲ ਰਿਹਾ ਸਾਡੀ ਸਰਕਾਰ ਦੇ ਵਿੱਚ, ਤੇ ਨੌਬਤ ਇਹ ਆ ਜਾਣੀ ਹੈ ਕਿ ਅਸੀਂ ਜਿਹੜਾ ਇੱਕ ਅੱਧਾ ਬੰਦਾ ਵੀ ਨਹੀਂ ਸਾਡੇ ਤੋਂ ਜਿਤਾਇਆ ਜਾਣਾ, ਮੁੜ ਕੇ ਅਸੀਂ ਟਰਾਲੀ 'ਚ ਚੜ੍ਹ ਕੇ ਵਿਰੋਧੀ ਧਿਰ 'ਚ ਉੱਥੇ ਧਰਨੇ ਲਾਉਣ ਜੋਗੇ ਰਹਿ ਜਾਵਾਂਗੇ ਅਸੈਂਬਲੀ ਦੇ ਅੱਗੇ। ਇਸ ਕਰਕੇ ਇਹਨਾਂ ਨੇ ਥੋੜਾ ਜਿਹਾ ਰੌਲਾ ਪਾਇਆ। ਪਰ ਅੱਜ ਮੁੱਖ ਮੰਤਰੀ ਨੂੰ ਮਿਲੇ ਆ, ਉੱਥੇ ਕੀ ਕੀਤਾ ਇਹਨਾਂ ਨੇ? ਉੱਥੇ ਇਹ ਤੇ ਗੱਲ ਛੇੜੀ ਹੋਈ ਨਹੀਂ, ਮਾੜਾ ਜਿਹਾ ਭੋਗ ਪਾ ਕੇ ਇਧਰ ਵੇਖੋ ਜੀ। ਤੇ ਉਹ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਹਿਤਾ ਸੀਗਾ ਜੀ, ਉਹ ਕਹਿੰਦਾ ਜੀ ਕਿ ਸਾਡੀ ਨਜ਼ਰ ਦੇ ਵਿੱਚ ਸਭ ਸੁੱਖ ਸ਼ਾਂਤੀ ਹੈ, ਕੋਈ ਪਾਈ ਜਾਵੇ ਰੌਲਾ। ਉਹਨਾਂ ਨੇ ਕੱਲ ਇਹਨਾਂ ਨੂੰ ਕਹਿਤਾ ਸਾਫ਼, ਉਹ ਕਹਿੰਦੇ ਜੀ ਪਾਈ ਜਾਣ, ਕਹੀ ਜਾਣ, ਪਰ ਸਾਡੀ ਨਜ਼ਰ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਸੁੱਖ ਸ਼ਾਂਤੀ। ਉਹਨਾਂ ਨੇ ਕੱਲ ਹੀ ਵਰਕਾ ਪਾੜਤਾ ਸੀ ਸਾਰੀ ਗੱਲ ਦਾ। ਇਹ ਗਏ ਤੇ ਇਸ ਬਹਾਨੇ ਆ ਕਿ ਅਸੀਂ ਪੰਜਾਬ ਦੀ ਜਿਹੜੀ ਹੈ ਅਮਨ ਕਾਨੂੰਨ ਦੀ ਵਿਵਸਥਾ ਉਹਦੀ ਗੱਲ ਕਰਾਂਗੇ। ਪਰ ਗੱਲ ਇਹਨਾਂ ਨੇ ਜਾ ਕੇ ਉੱਥੇ ਯੋਗੇ ਦੀ ਕੀਤੀ ਹੈ। ਜਿਹੜਾ 21 ਜੂਨ ਨੂੰ ਨਰਿੰਦਰ ਮੋਦੀ ਨੇ ਆਉਣਾ ਹੈ, ਚਰਚਾ ਉਹਦੀ ਜ਼ਿਆਦਾ ਹੋਈ ਹੈ, ਇਹਦੀ ਘੱਟ ਹੋਈ ਹੈ, ਪੰਜਾਬ ਦੀ ਘੱਟ ਹੋਈ ਹੈ। ਦੇਖੋ ਜੀ, ਨਵਾਬਾਂ ਦੇ ਮੁਜਰੇ 'ਚ ਮਰਾਸੀਆਂ ਨੂੰ ਕੋਈ ਨਹੀਂ ਪੁੱਛਦਾ। ਜਦੋਂ ਯੋਗ ਦਿਹਾੜੇ ਦੀ ਗੱਲ ਹੋਵੇ, ਉੱਥੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ, ਪੰਜਾਬ ਦੇ ਹਾਲਾਤਾਂ ਨੂੰ ਕਿਹਨੇ ਵਿਚਾਰਨਾ? ਇਹਨਾਂ ਨੇ ਤੇ ਵਿਚਾਰੇ ਕੀਤੀ ਕਿ ਜਿਵੇਂ ਅੱਗੇ ਆਇਆ ਸੀ ਸਤੰਬਰ 'ਚ ਨਰਿੰਦਰ ਮੋਦੀ, ਤੇ ਉਦੋਂ ਤੱਪੜ ਪਾ ਕੇ ਵੀ ਕੁਰਸੀਆਂ ਵੱਧ ਗਈਆਂ ਸੀ ਜਿਹੜੀਆਂ ਖਾਲੀ ਪਈਆਂ ਸੀ, ਵੀ ਕਿਤੇ ਉਹ ਹਾਲ ਨਾ ਹੋ ਜੇ। ਐਤਕੀ ਰਲ ਮਿਲ ਕੇ ਆਪਾਂ ਪੱਤ ਬਚਾਈਏ, ਕਿਉਂਕਿ ਪਿਛਲੀ ਵਾਰੀ ਅਕਾਲੀਆਂ ਨੇ ਇਹਨਾਂ ਦਾ ਜਲੂਸ ਕੱਢਤਾ ਸੀ। ਉਸ ਕਰਕੇ ਚਰਚਾ ਜਾ ਕੇ ਇਹ ਕਰਕੇ ਆਏ ਆ ਕਿ ਐਤਕੀ ਕੁਰਸੀਆਂ ਖਾਲੀ ਨਾ ਰਹਿਣ, ਨਹੀਂ ਫਿਰ ਆਪਾਂ ਕੁਛ ਨਾ ਕੁਛ ਲੈ ਟਿਕਾਂਗੇ। ਵਿਚਾਰ ਤਾਂ ਇਹ ਹੋਇਆ, ਵਿਚਾਰ ਤਾਂ ਯੋਗੇ ਦਾ ਹੋਇਆ। ਪੰਜਾਬ ਦਾ ਤਾਂ ਬਹਾਨਾ ਸੀਗਾ
ਇਹ ਹੁਣ ਜੋ ਮਰਜ਼ੀ ਕਹੀ ਜਾਣ, ਸੱਚੇ ਬਣ ਜਾਣ, ਜੋ ਮਰਜ਼ੀ ਹੈ, ਪਰ ਅੱਜ ਇਹਨਾਂ ਦੀ ਆਪਦੀ ਪੋਲ ਇਹਨਾਂ ਦੇ ਆਪਦੇ ਪ੍ਰਧਾਨ ਨੇ ਖੋਲ ਦਿੱਤੀ ਹੈ। ਅਮਿਤ ਸ਼ਾਹ ਅੱਜ ਪੰਜਾਬ ਦੇ ਵਿੱਚ ਆਇਆ ਸੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ। ਉਹਨੂੰ ਪੰਜਾਬ ਬਾਰੇ ਪੁੱਛਿਆ ਗਿਆ ਕਿ ਭਾਈ ਇੱਥੇ ਹਾਲਾਤ ਬੜੇ ਖਰਾਬ, ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦਾ ਜੀ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਮੈਂ ਨਹੀਂ ਕਹਿ ਸਕਦਾ ਕਿ ਮੈਨੂੰ ਇੱਥੋਂ ਦੇ ਹਾਲਾਤਾਂ ਦੀ ਕੋਈ ਰਿਪੋਰਟ ਨਹੀਂ। ਹੁਣ ਕਮਾਲ ਦੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਪਾਰਟੀ ਦਾ ਕੌਮੀ ਪ੍ਰਧਾਨ ਆ, ਉਹਨੂੰ ਤੇ ਤੁਸੀਂ ਅਣਜਾਣ ਰੱਖਿਆ ਹੋਇਆ। ਤੁਸੀਂ ਭਲਿਓ ਮਾਨਸੋ ਸੈਂਟਰ ਸਰਕਾਰ ਦੇ ਮਾਲਕ ਹੋ, ਤੁਸੀਂ ਮੁੱਖ ਮੰਤਰੀ ਕੋਲ ਜਾਣ ਦੀ ਥਾਂ ਤੇ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਕਿ ਭਾਈ ਅਸੀਂ ਭਾਈਵਾਲ ਆ, ਹੇਠਲੇ ਪੱਧਰ ਤੇ ਜਵਾਬ ਦੇ ਅਸੀਂ ਇਹ ਲੋਕਾਂ ਨੂੰ, ਤੁਸੀਂ ਇਹਨਾਂ ਦੀ ਢਿਬਰੀ ਟੈਟ ਕਰੋ। ਹੁਣ ਜਿੱਥੇ ਦੱਸਣਾ ਉੱਥੇ ਤੇ ਜਾ ਕੇ ਦੱਸਦੇ ਨਹੀਂ, ਇੱਥੇ ਲੱਲੇ ਬਾਬੇ ਮਾਰੀ ਜਾਂਦੇ। ਬਿਲਕੁਲ ਬਿਲਕੁਲ, ਅਕਾਲੀ ਦਲ ਵਾਲੇ ਵੀ ਕੋਸ਼ਿਸ਼ ਕਰ ਰਹੀ ਰੱਖਦੇ ਆ ਵੀ ਭਾਜਪਾ ਵਾਲਿਆਂ ਨੂੰ ਗੁੱਠੇ ਲਾਈ ਰੱਖੋ, ਨਹੀਂ ਤਾਂ ਕਿਤੇ ਸਾਡੇ ਤੋਂ ਅੱਗੇ ਹੀ ਨਾ ਲੰਘ ਜਾਣ। ਇਹਨਾਂ ਦਾ ਬੀਂਡੀ ਵਾਲਾ ਹਿਸਾਬ ਹੈ ਜੀ, ਜਿਹੜਾ ਰੱਸਾ ਨਹੀਂ ਖਿੱਚਦੇ ਪਿੰਡਾਂ ਦੇ ਵਿੱਚ, ਜੋ ਅੱਗੇ ਚੜ ਕੇ ਮੋਟੇ ਜਿਹੇ ਖਿਲਾਰੇ ਹੁੰਦੇ ਆ, ਉਹਨਾਂ ਨੂੰ ਬੀਂਡੀ ਪਾਈ ਹੁੰਦੀ ਆ, ਉਹਨਾਂ ਨੂੰ ਬੀਂਡੀ ਵਾਲੇ ਕਹਿੰਦੇ ਆ। ਤੇ ਇਹ ਬੀਂਡੀ ਪਈ ਹੋਈ ਹੈ, ਦੋ ਪਾਸੇ, ਇੱਕ ਉਧਰ ਨੂੰ ਜ਼ੋਰ ਲਾ ਰਿਹਾ, ਇੱਕ ਉਧਰ ਨੂੰ ਲਾ ਰਿਹਾ, ਇੱਕ ਦਿਸ਼ਾ ਵੱਲ ਤੇ ਜਾ ਹੀ ਨਹੀਂ ਰਹੇ। ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਪੰਜਾਬ ਦੇ ਨਸ਼ਿਆਂ ਦੇ ਮਸਲੇ ਤੇ ਜਿਹੜੀ ਫਿਲਮ ਬਣੀ ਆ ਉੜਤਾ ਪੰਜਾਬ, ਪਾਬੰਦੀ ਲੱਗ ਗਈ ਜੀ ਉਹਦੇ ਤੇ। ਕੈਪਟਨ ਹੁਣਾਂ ਨੇ ਆਖਿਆ ਵੀ ਸਰਕਾਰ ਦੀ ਸ਼ਹਿ ਤੇ ਹੋਇਆ ਸਾਰਾ ਕੁਝ। ਉੜਤਾ ਪੰਜਾਬ ਨੂੰ ਉਡਾ ਦਿੱਤਾ ਇਹਨਾਂ ਨੇ, ਔਰ ਉਡਾ ਦੇਣਾ ਸੀਗਾ ਕਿਉਂਕਿ ਉਹ ਫਿਲਮ ਦਾ ਹਲੇ ਟ੍ਰੇਲਰ ਹੀ ਆਇਆ ਸੀ ਤੇ ਇਹਨਾਂ ਦੇ ਢਿੱਡ 'ਚ ਵੱਟ ਪੈ ਗਏ। ਔਰ ਸਿੱਧੇ ਤੌਰ ਤੇ ਉਹ ਫਿਲਮ ਹੈ ਜਿਹੜੀ ਉਹ ਪੋਲ ਖੋਲਦੀ ਸੀ, ਸਾਰਾ ਜੋ ਇਹ ਟਾਣਾ ਪੇਟਾ ਹੈ ਉਸ ਨੂੰ ਉਜਾਗਰ ਕਰਦੀ ਸੀ। ਇਸ ਕਰਕੇ ਇੱਕੋ ਹੀ ਰਾਹ ਰਹਿ ਗਿਆ ਸੀਗਾ ਕਿ ਉਸ ਫਿਲਮ ਨੂੰ ਬੈਨ ਕਰਵਾਇਆ ਜਾਵੇ, ਤੇ ਫਿਲਮ ਨੂੰ ਬੋਰਡ ਨੇ ਬੈਨ ਕਰ ਦਿੱਤਾ। ਉਹ ਕਹਿੰਦੇ ਜੀ ਇਹਦੇ 'ਚ ਗਾਲਾਂ ਬੜੀਆਂ। ਹੁਣ ਕੋਈ ਹਿੰਦੀ ਫਿਲਮ ਚੱਕ ਲਓ, ਕਿਹਦੇ 'ਚ ਜਿਹੜੇ ਮਾਤਾ ਦੀਆਂ ਭੇਟਾਂ ਗਾਈਆਂ ਹੁੰਦੀਆਂ ਇਹਨਾਂ ਨੇ, ਹਰੇਕ ਫਿਲਮ ਦੇ ਵਿੱਚ ਹੀ ਗੰਦ ਸ਼ੰਦ ਜਿਹੜਾ ਬਕਿਆ ਹੁੰਦਾ, ਪਰ ਇਹਦਾ ਬਹਾਨਾ ਬਣਾ ਦਿੱਤਾ ਕਿ ਇਹਦੇ 'ਚ ਗਾਲਾਂ ਬੜੀਆਂ ਕੱਢੀਆਂ ਗਈਆਂ। ਹੁਣ ਕੈਪਟਨ ਅਮਰਿੰਦਰ ਸਿੰਘ ਬੜਾ ਵਿਰੋਧ ਕੀਤਾ, ਉਹਨਾਂ ਨੇ ਸਖਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਭ ਕੁਝ ਹੋਇਆ ਇਹ ਸਰਕਾਰ ਦੀ ਸ਼ਹਿ ਤੇ ਹੋਇਆ। ਇਸ ਗੱਲ ਦੇ ਵਿੱਚ ਵਜਨ ਆ, ਇਸ ਗੱਲ ਦੇ ਵਿੱਚ ਹੈ ਤੱਤ ਹੈ ਜੋ ਇਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਉੱਥੇ ਜੇਤਲੀ ਬੈਠਾ ਹੈ। ਜਿਹੜਾ ਸੈਂਸਰ ਬੋਰਡ ਦਾ ਜੋ ਵੀ ਵਿਭਾਗ ਹੈ ਉਹਦਾ ਮੁਖੀ ਹੈ ਜਿਹੜਾ ਉੱਥੇ ਅਰੁਣ ਜੇਤਲੀ ਹੈ। ਅਰੁਣ ਜੇਤਲੀ ਉਹ ਬੰਦਾ ਹੈ ਜਿਹੜੇ ਜਦੋਂ ਉਹ ਸੈਮਸੰਗ ਨੇ MSG ਜਿਹੜੀ ਸੀਗੀ ਉਹ ਰਿਲੀਜ਼ ਕਰਨ ਤੋਂ ਨਾ ਕਰ ਦਿੱਤੀ ਸੀ, ਤੇ ਇਹ ਬੰਦਾ ਹੈ ਜਿਹੜਾ 11 ਜਣਿਆਂ ਨੂੰ ਰਾਤੋਂ ਰਾਤ ਲੈ ਕੇ ਗਿਆ ਸੀ ਉੱਥੇ ਸੈਂਸਰ ਬੋਰਡ 'ਚ ਕਿ ਆਹ ਟੀਮ ਬੈਠੇਗੀ, ਉਹਨੂੰ ਅਗਲੇ ਦਿਨ ਅਸਤੀਫਾ ਦੇਣਾ ਪਿਆ ਸੀ, ਤੇ ਇਹਨੇ ਆਪਣੇ 11 ਬੰਦੇ ਉੱਥੇ ਫਿੱਟ ਕਰਕੇ MSG ਜਿਹੜੀ ਰਿਲੀਜ਼ ਕਰਵਾ ਦਿੱਤੀ ਸੀ। ਹੁਣ ਜੇ MSG ਰਿਲੀਜ਼ ਹੋ ਸਕਦੀ ਹੈ ਸਿੱਖ ਭਾਵਨਾਵਾਂ ਦੇ ਉਲਟ ਜਾ ਕੇ, ਤੇ ਫਿਰ ਇਹ ਆਪਣੇ ਹਿੱਤਾਂ ਲਈ, ਸਿਆਸਤ ਦੇ ਹਿੱਤਾਂ ਲਈ ਫਿਲਮ ਰੁਕ ਕਿਉਂ ਨਹੀਂ ਸਕਦੀ? ਬੜਾ ਸਿੰਪਲ ਜਿਹਾ ਜਵਾਬ ਹੈ। ਪਰ ਕੈਪਟਨ ਅਮਰਿੰਦਰ ਸਿੰਘ ਜੋ ਕਹਿ ਰਹੇ ਆ, ਅੱਜ ਇਹਨਾਂ ਨੂੰ ਫਿਲਮ ਤੇ ਯਾਦ ਆ ਗਈ। ਆ ਪਿੱਛੇ ਜਦੋਂ ਕੁਮਾਰ ਵਿਸ਼ਵਾਸ ਨੇ ਇਸੇ ਮੁੱਦੇ ਤੇ ਗਾਣਾ ਗਾਇਆ, ਉਦੋਂ ਤੇ ਇਹ ਵੀ ਅਕਾਲੀਆਂ ਦੀ ਹੱਥ 'ਚ ਹੱਥ ਫੜ ਕੇ ਕਹਿੰਦੇ ਸੀ ਜੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਜੀ ਜੀ ਬਿਲਕੁਲ ਜੀ, ਇਹ ਤਾਂ ਇਦਾਂ ਹੀ ਲੱਗਦਾ ਇੱਕੋ ਥਾਲੀ ਦੇ ਚੱਟੇ ਵੱਟੇ, ਕਦੇ ਪਤਾ ਨਹੀਂ ਲੱਗਦਾ, ਕਦੀ ਕੁਛ ਕਹਿ ਜਾਂਦੇ ਕਦੀ ਕੁਛ ਕਹਿ ਜਾਂਦੇ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।